ਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਜ਼ ਬੇਕਰਸਫੀਲਡ ਤੋਂ, ਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੀਆਂ 2 ਲੋਕੇਸ਼ਨਸ ਨੇ ਸੈਂਟਾਨੈਲਾ ਤੇ ਮੰਡੇਰਾ ਦੇ ਵਿੱਚ। ਇਹਨਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ, ਆਇਲ ਚੇਂਜ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਕਰਦੇ ਨੇ। ਟਰੱਕ ਟ੍ਰੇਲਰ ਦਾ ਕੰਮ ਹੋਵੇ ਕੋਈ ਵੀ ਤਾਂ ਹਮੇਸ਼ਾ ਇਹਨਾਂ ਨੂੰ ਯਾਦ ਰੱਖੋ। ਤੇ ਨਵੇਂ ਪੁਰਾਣੇ ਟਾਇਰ ਬਹੁਤ ਹੀ ਵਾਜਿਬ ਕੀਮਤਾਂ ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਇਹਨਾਂ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਕਾਲ ਕਰੋ ਨਿੰਮਾ ਸਹੋਤਾ ਹੋਣਾ ਨੂੰ ਨੰਬਰ 209-277-1013 ਦੇ ਉੱਤੇ, 2092771013 ਦੇ ਉੱਤੇ। ਤੇ ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ, 4087227698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪ ਪਾਰਟੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਬੇਨਾਮੀ ਸੰਪत्ति ਨੂੰ ਲੈ ਕੇ ਇੱਕ ਵਾਰੀ ਫੇਰ ਸੁਰਖੀਆਂ 'ਚ। ਸਤਿੰਦਰ ਜੈਨ ਕਾਹਦਾ ਹੈ ਤਾਂ ਬੇਚੈਨ ਹੋਇਆ ਪਿਆ, ਆਪ ਵੀ ਤੇ ਦੂਜਿਆਂ ਨੂੰ ਵੀ ਬੇਚੈਨ ਕੀਤੀ ਲੋਕਾਂ। ਪਿਛਲੇ ਸਾਲ ਵੀ ਇਹਦਾ ਇਹੋ ਰੌਲਾ ਪਿਆ ਸੀਗਾ, ਪਿਛਲੇ ਤੋਂ ਪਿਛਲੇ ਸਾਲ ਵੀ। ਐਤਕੀ ਹੁਣ ਫੇਰ ਨਵਾਂ ਸਾਲ ਚੜ੍ਹਦੇ ਇੱਕ ਵਾਰੀ ਫਿਰ ਇਹਦਾ ਨਾਮ ਜਿਹੜਾ ਉਹ CBI ਦੀਆਂ ਸਫਾਂ 'ਚ ਗੂੰਜਦਾ ਪਿਆ ਜੀ। ਵੈਸੇ CBI ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਨਾਲ ਕੰਮ ਕਰਦੀ ਹੈ, ਆਮ ਆਦਮੀ ਪਾਰਟੀ ਨਾਲ ਤੇ ਉਹਦਾ ਖਾਸਾ ਹੀ ਮੋਹ ਆ। ਉਹ ਤੇ ਮੁੱਖ ਮੰਤਰੀ ਦੇ ਦਫ਼ਤਰ ਤੱਕ ਵੀ ਚਲੇ ਜਾਂਦੀ, ਉੱਥੋਂ ਕੀ ਕੱਢਿਆ ਅੱਜ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਹੈ। ਖੈਰ ਹੁਣ ਇੱਕ ਗ੍ਰਿਫਤਾਰੀ ਹੋਈ ਆ, ਜਿਹੜਾ ਦਿੱਲੀ ਡੈਂਟਲ ਕਾਉਂਸਲ ਦਾ ਰਜਿਸਟਰਾਰ ਆ, ਉਹਦੇ ਘਰ ਦੇ ਵਿੱਚ ਇਹਨਾਂ ਨੇ ਛਾਪਾ ਮਾਰਿਆ ਸੀਗਾ। ਉਹਦੇ ਕੋਲੋਂ ਤੇ ਜੋ ਕੁਛ ਨਿਕਲਿਆ ਸੋ ਨਿਕਲਿਆ, ਕਿਉਂਕਿ ਉਹ 4,70,000 ਰੁਪਏ ਦੀ ਰਿਸ਼ਵਤ ਲੈਂਦਾ ਫੜਿਆ ਗਿਆ ਸੀਗਾ ਜੀ। ਜਦੋਂ ਉਹਦੀ ਫੋਲਾਫਲੀ ਕੀਤੀ, ਉਹਦਾ ਸਮਾਨ ਤੇ ਨਿਕਲਣਾ ਹੀ ਸੀਗਾ। ਦੱਸਦੇ ਇਹ ਆ ਕਿ ਉੱਥੇ ਸਾਂਭਿਆ ਹੋਇਆ ਸਤਿੰਦਰ ਜੈਨ ਦਾ ਵੀ ਸਮਾਨ ਮਿਲਿਆ। ਸਮਾਨ ਤੋਂ ਭਾਵ ਇਹ ਆ ਕਿ ਬਹੁਤ ਸਾਰੀ ਪ੍ਰਾਪਰਟੀ ਦੇ ਦਸਤਾਵੇਜ਼ ਉਹ ਉਸ ਰਜਿਸਟਰਾਰ ਦੇ ਘਰੋਂ ਮਿਲੇ ਆ, ਜਿਹੜਾ ਕਿ CBI ਦੀ ਗ੍ਰਿਫਤ ਦੇ ਵਿੱਚ ਆਇਆ ਸੀਗਾ। ਯਾਨੀ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਰਜਿਸਟਰਾਰ ਗ੍ਰਿਫਤਾਰ ਹੋਇਆ, ਜਦੋਂ ਛਾਪੇਮਾਰੀ ਉਹਦੇ ਘਰ ਹੋਈ ਤਾਂ ਜੋ ਦਸਤਾਵੇਜ਼ ਨਿਕਲੇ ਔਰ ਕੁਛ ਚੈੱਕ ਬੁੱਕਾਂ ਵੀ ਨਿਕਲੀਆਂ ਨੇ 41 ਦੇ ਕਰੀਬ। ਸੋ ਇਹ ਸਾਰਾ ਸਮਾਨ ਜਿਹੜਾ ਉਹ ਅੱਗੇ ਜਾ ਕੇ ਰਜਿਸਟਰਾਰ ਦੇ ਘਰੋਂ ਬਰਾਮਦ ਹੁੰਦਾ। ਉਹਦੇ 'ਚ ਕੁਛ ਪ੍ਰਾਪਰਟੀਆਂ, ਬੇਨਾਮੀ ਪ੍ਰਾਪਰਟੀਆਂ ਜਿਹੜੀਆਂ ਉਹ ਦੱਸਦੇ ਆ ਕਿ ਸਤਿੰਦਰ ਜੈਨ ਦੇ ਅੱਗੇ ਉਹਦੀ ਵਾਈਫ ਜਾਂ ਕੋਈ ਹੋਰ ਉਹਨਾਂ ਦੇ ਨੇੜਲੇ ਤੇੜਿਆਂ ਦੀਆਂ ਨੇ। ਤਾਂ ਇਹਦੇ 'ਚ ਸਿੱਧੇ ਨਾਂ ਜਿਹੜੇ ਆਉਂਦੇ ਪਏ ਇੱਕ ਦੋ ਉਹ ਸਤਿੰਦਰ ਜੈਨ ਔਰ ਉਹਨਾਂ ਦੀ ਵਾਈਫ ਦਾ, ਕਿ ਇਹ ਸੰਪੱਤੀ ਦੇ ਦਸਤਾਵੇਜ਼ ਉਹਨਾਂ ਦੇ ਆ। ਹਾਲਾਂਕਿ ਜਿਹੜੇ ਆਮ ਆਦਮੀ ਪਾਰਟੀ ਵਾਲੇ ਉਹ ਕਹਿੰਦੇ ਆ ਕਿ ਦੇਖੋ ਇਹ ਬਿਲਕੁਲ ਗਲਤ ਗੱਲ ਆ। ਜਿਨ੍ਹਾਂ ਦਸਤਾਵੇਜ਼ਾਂ ਦਾ ਜ਼ਿਕਰ ਹੁੰਦਾ ਉਹ ਜੈਨ ਨੇ CBI ਨੂੰ ਪਹਿਲਾਂ ਹੀ 2 ਵਾਰ ਦਿਖਾ ਦਿੱਤੀ ਸੀਗੀ। ਔਰ ਦੂਜੀ ਚੀਜ਼ ਇਹ ਆ ਕਿ ਇਨਕਮ ਟੈਕਸ ਦਾ ਰਿਟਰਨ ਜਿਹੜਾ ਉਹ ਫਾਈਲ ਕੀਤਾ ਹੋਇਆ, ਉਹਦੇ 'ਚ ਇਹ ਦਸਤਾਵੇਜ਼ਾਂ ਦੀ ਜਿਹੜੀ ਸੰਪੱਤੀ ਉਹ ਮੈਂਸ਼ਨ ਹੈ। ਇਹ ਇਹਨਾਂ ਦੇ ਜਿਹੜੇ ਬਹੁਤ ਤੇਜ਼ ਤਰ੍ਹਾਂ ਬੁਲਾਰੇ ਆ ਸੌਰਵ ਭਾਰਦਵਾਜ, ਜਿਨ੍ਹਾਂ ਨੇ ਜਾ ਕੇ ਜਿਹੜੀ EVM ਮਸ਼ੀਨ ਸੀਗੀ ਅਸੈਂਬਲੀ 'ਚ ਚਲਾ ਕੇ ਦਿਖਾਈ ਸੀਗੀ, ਉਹਨਾਂ ਨੇ ਇਹ ਸਫਾਈ ਦਿੱਤੀ ਹੈ। ਹੁਣ ਇੱਥੇ ਇੱਕ ਸਵਾਲ ਤੇ ਖੜਾ ਹੋਏਗਾ ਨਾ ਕਿ ਦੇਖੋ ਜੇ ਉਹਨਾਂ ਦੀ 1 ਨੰਬਰੀ ਪ੍ਰਾਪਰਟੀ ਹੈ ਤੇ ਦਸਤਾਵੇਜ਼ ਉਸ ਬੰਦੇ ਦੇ ਘਰ ਕੀ ਕਰਦੇ ਪਏ ਸਨ, ਜਿਹੜਾ ਬੰਦਾ ਰਿਸ਼ਵਤਖੋਰੀ ਦੇ ਮਾਮਲੇ 'ਚ ਇਸ ਸਮੇਂ ਕਸੂਤਾ ਫਸਿਆ ਹੋਇਆ। ਔਰ ਦੂਜੀ ਚੀਜ਼ ਇਹ ਆ ਕਿ ਉਹ ਵੀ ਸਿਹਤ ਵਿਭਾਗ ਦੇ ਨਾਲ ਹੀ ਜੁੜਿਆ ਨਾ, ਕਿਉਂਕਿ ਦਿੱਲੀ ਡੈਂਟਲ ਕਾਉਂਸਲ ਦਾ ਰਜਿਸਟਰਾਰ ਆ। ਇਹ ਵੀ ਸਿਹਤ ਖੇਤਰ ਨਾਲ ਜੁੜਿਆ ਔਰ ਸਿਹਤ ਮੰਤਰਾਲਾ ਵੀ ਇਹੋ ਸਮਝਦਾ। ਇਹ ਅਜੀਬੋ-ਗਰੀਬ ਜਿਹਾ ਇਤਫਾਕ ਬਣਦਾ ਪਿਆ ਕਿ ਜੇਕਰ ਤੁਹਾਡੀ ਪ੍ਰਾਪਰਟੀ 2 ਨੰਬਰੀ ਨਹੀਂ ਹੈ, ਸਭ ਕੁਛ 1 ਨੰਬਰੀ ਹੈ, ਤੇ ਫਿਰ ਇਸ ਤਰ੍ਹਾਂ ਕਾਗਜ਼ ਕਿਸੇ ਦੇ ਘਰੇ ਲਗਾਉਣ ਛਪਾਉਣ ਦਾ ਕੀ ਤੁੱਕਿਆ। ਉਹਦਾ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਉੱਥੇ ਦਿੱਲੀ ਦੇ ਵਿੱਚ ਇਹਨਾਂ ਦੀ ਟਸਲਬਾਜ਼ੀ ਚੱਲਦੀ ਹੈ, ਉਹਦੇ 'ਚ ਕੁਛ ਵੀ ਸੰਭਾਵਨਾ ਹੈ
ਕੁਛ ਵੀ ਹੋ ਸਕਦਾ। ਹਾਲਾਂਕਿ CBI ਵੀ ਕੁਛ ਕਹਿਣ ਤੋਂ ਡਰਦੀ ਪਈ ਆ। CBI ਇਸ ਕਰਕੇ ਡਰਦੀ ਪਈ ਆ ਕਿਉਂਕਿ ਦੇਖੋ 2 ਸਾਲਾਂ ਤੋਂ ਸਤਿੰਦਰ ਜੈਨ ਨੂੰ ਖੰਗਾਲਿਆ ਜਾ ਰਿਹਾ, ਟੋਇਆ ਜਾ ਰਿਹਾ, ਪਰ ਇਹਨਾਂ 2 ਸਾਲਾਂ 'ਚ ਹੁਣ ਤੱਕ CBI ਨੂੰ ਹੱਥ ਨਹੀਂ ਪਾ ਸਕੀ। ਤਾਂ CBI ਸ਼ਾਇਦ ਬੋਚ ਕੇ ਪੱਬ ਇਸ ਕਰਕੇ ਧਰਦੀ ਪਈ ਆ ਕਿ ਅੱਗੇ ਵਾਂਗੂ ਕਿਤੇ ਫੇਰ ਸਾਡਾ ਫਾਇਰ ਮਿਸ ਨਾ ਚਲਾ ਜਾਵੇ, ਪਟਾਕਾ ਮਿਸ ਨਾ ਹੋ ਜਾਵੇ। ਸੋ ਇਸ ਕਰਕੇ CBI ਵੀ ਕਹਿੰਦੀ ਆ ਕਿ ਜਿੰਨਾ ਚਿਰ ਜਾਂਚ ਪੜਤਾਲ ਪੂਰੀ ਨਹੀਂ ਹੋ ਜਾਂਦੀ ਉਹਨਾਂ ਚਿਰ ਅਸੀਂ ਨਹੀਂ ਕੁਛ ਕਹਿ ਸਕਦੇ। ਤਾਂ ਜਦੋਂ ਤੱਕ CBI ਨਹੀਂ ਕੁਛ ਕਹਿ ਸਕਦੀ ਤਾਂ ਫਿਰ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਦੂਸਰਿਆਂ ਨੂੰ ਵੀ ਕੁਛ ਕਹਿਣ ਦਾ ਹੱਕ ਨਹੀਂ ਬਣਦਾ। ਇਹ ਦਸਤਾਵੇਜ਼ ਜ਼ਰੂਰ ਮਿਲੇ ਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਦੇਖੋ ਜੀ ਉਹਦੇ ਦਸਤਾਵੇਜ਼ ਜਿਹੜੇ 1 ਨੰਬਰ ਹੀ ਆ ਔਰ ਉਹਨੇ ਰਿਟਰਨ ਦੇ ਵਿੱਚ ਇਹ ਪ੍ਰਾਪਰਟੀ ਜਿਹੜੀ ਮੈਂਸ਼ਨ ਕੀਤੀ ਹੋਈ ਆ। ਹੁਣ ਅੱਗੇ ਕੀ ਬਣਦਾ, CBI ਇਸ ਜਾਂਚ ਪੜਤਾਲ ਨੂੰ ਅੱਗੇ ਕਿਸ ਤਰ੍ਹਾਂ ਤੋਰਦੀ ਆ ਜਾਂ ਸਤਿੰਦਰ ਜੈਨ ਕਿਸ ਤਰ੍ਹਾਂ ਫੇਰ ਵਿਦਾਗ ਨਿਕਲਦਾ, ਸਮਾਂ ਦੱਸੂਗਾ। ਬਹਰਹਾਲ ਇਸ ਸਿਹਤ ਮੰਤਰੀ ਨੇ ਇੱਕ ਵਾਰੀ ਆਮ ਆਦਮੀ ਪਾਰਟੀ ਦੀ ਸਿਹਤ ਫਿਰ ਢਿੱਲੀ ਜਿਹੀ ਕਰ ਦਿੱਤੀ ਆ ਕਿਉਂਕਿ ਥੋੜੇ ਦਿਨ ਸੁੱਖਾਂ ਦੇ ਨਿਕਲੇ ਸੀ ਪਰ ਹੁਣ ਫੇਰ ਇਹ ਅੜਿੱਕਾ ਪੈ ਗਿਆ। ਤੇ ਇਹਨਾਂ ਦਾ ਮੁਕੱਦਰ ਇਹੋ ਜਿਹਾ ਕਿ ਖੂਹ ਪੁੱਟਦੇ ਨੂੰ ਖਾਤਾ ਤਿਆਰ ਹੁੰਦਾ। ਜਦੋਂ ਇੱਕ ਵਾਰੀ ਕੰਮ ਚੱਲ ਪੈਂਦਾ ਫਿਰ ਵਿੱਚ ਕੋਈ ਨਾ ਕੋਈ ਹੋਰ ਵੀ ਨਿਕਲ ਜਾਂਦੇ ਆ। ਜੀ ਅਗਲੀ ਗੱਲ ਕਰੀਏ ਬਿਹਾਰ ਦੇ ਪਕੜੂਆ ਵਿਆਹ ਇੱਕ ਵਾਰੀ ਫੇਰ ਚਰਚਾ ਦੇ ਵਿੱਚ। ਦੇਖੋ ਉਦਾਂ ਤੇ ਕਹਿੰਦੇ ਆ ਪੰਜਾਬੀ ਦੇ ਵਿੱਚ ਕਿ ਖਾਣਾ ਚਾਹੀਦਾ, ਧੱਕੇ ਦੀ ਖੀਰ ਨਹੀਂ ਖਾਣੀ ਚਾਹੀਦੀ। ਤੇ ਇਹ ਜਿਹੜਾ ਪਕੜੂਆ ਵਿਆਹ ਬਿਹਾਰ ਦਾ, ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਧੱਕੇ ਦਾ ਲੱਡੂ ਆ। ਪਕੜੂਆ ਵਿਆਹ ਜਿੱਦਾਂ ਸ਼ਬਦ ਇਸਤੇਮਾਲ ਕੀਤਾ ਨਾ ਤੁਸੀਂ, ਪਕੜੂਆ ਤੋਂ ਭਾਵ ਇਹ ਆ ਕਿ ਫੜ ਕੇ ਲਿਆਂਦਾ ਲਾੜਾ। ਬਿਲਕੁਲ। ਸੋ ਇਹ ਬਿਹਾਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸ ਤਰ੍ਹਾਂ ਦੇ ਪਕੜੂਆ ਵਿਆਹ ਹੋ ਰਹੇ ਆ ਔਰ ਵਿਆਹਾਂ ਦੇ ਸੀਜ਼ਨ ਦੇ ਵਿੱਚ ਤੇ ਇਹਨਾਂ ਦੀ ਗਿਣਤੀ ਖਾਸੀ ਹੋ ਜਾਂਦੀ ਆ। ਆ ਪਿੱਛੇ ਜੇ ਇੱਕ ਫਿਲਮ ਵੀ ਆਈ ਸੀਗੀ ਇਸੇ ਮੁੱਦੇ ਤੇ ਔਰ ਫਿਲਮ ਆਉਣ ਤੋਂ ਬਾਅਦ ਪਿੱਛੇ ਜੇ ਇੱਕ ਵੀਡੀਓ ਵੀ ਆਈ ਸੀਗੀ, ਸ਼ਾਇਦ ਤੁਸੀਂ ਸੋਸ਼ਲ ਮੀਡੀਆ ਤੇ ਵੇਖੀ ਹੋਣੀ ਹੈ। ਉਹ ਇੱਕ ਇੰਜੀਨੀਅਰ ਕਾਬੂ ਆ ਗਿਆ ਤੇ ਉਹ ਨਾਲੇ ਤੇ ਉਹਦੀਆਂ ਉੱਥੇ ਕਰਾਈ ਜਾਂਦੇ ਆ ਰਸਮਾਂ ਵਿਆਹ ਦੀਆਂ ਮੰਡਪ ਦੇ ਵਿੱਚ ਤੇ ਨਾਲੇ ਉਹ ਰੋਈ ਜਾਂਦਾ, ਕੋਈ ਉਹਦੀ ਜੁੱਤੀ ਪਾਈ ਜਾਂਦਾ, ਕੋਈ ਜੁੱਤੀ ਵਾਹੀ ਜਾਂਦਾ, ਉਹਨੂੰ ਕੋਈ ਪਤਾ ਨਹੀਂ ਲੱਗਦਾ। ਇੰਜੀਨੀਅਰ ਹੈ ਜਿਹੜਾ ਉਹ ਗਲੇਡੂ ਸੁੱਟੀ ਜਾਂਦਾ। ਆਮ ਤੌਰ ਤੇ ਕੁੜੀਆਂ ਰੋਂਦੀਆਂ ਵਿਆਹ ਵੇਲੇ ਜਦੋਂ ਵਿਦਾ ਹੋਣਾ ਹੁੰਦਾ ਬਾਪ ਦੇ ਵਿਹੜੇ ਚੋਂ, ਉਹ ਮੁੰਡਾ ਹੀ ਰੋਈ ਜਾਂਦਾ। ਤੇ ਆਮ ਲੋਕ ਹੀ ਸੋਚੀ ਜਾਂਦੇ ਸੀ ਕਿ ਇਹ ਵੀ ਆਧੁਨਿਕ ਜ਼ਮਾਨੇ ਦਾ ਰੰਗ ਆ ਕਿ ਇੰਨਾ ਜ਼ਿਆਦਾ ਕੋਈ ਸ਼ੌਹਰ ਆਪਣੀ ਬੀਵੀ ਨੂੰ ਪਿਆਰ ਕਰਦਾ ਹੋਵੇ ਕਿ ਉਹ ਰੋ ਵੀ ਉਹਦੀ ਜਗ੍ਹਾ ਤੇ ਆਪ ਰਿਹਾ ਹੋਵੇ। ਪਰ ਉਹ ਮਸਲਾ ਉਲਟ ਸੀ। ਅਸਲ ਦੇ ਵਿੱਚ ਉਹ ਇੱਕ ਪਕੜੂਆ ਵਿਆਹ ਸੀਗਾ। ਪਕੜੂਆ ਵਿਆਹ ਤੋਂ ਭਾਵ ਇਹ ਆ ਕਿ ਉੱਥੇ ਬਿਹਾਰ ਦੇ ਵਿੱਚ ਇੱਕ ਰਵਾਇਤ ਹੀ ਚੱਲ ਪਈ ਹੈ ਹੁਣ। ਆਮ ਤੌਰ ਤੇ ਸਾਡੇ ਇੱਥੇ ਬਾਲ ਵਿਆਹ ਦੀ ਪ੍ਰਥਾ ਹੈ, ਦਾਜ ਵਿਆਹ ਦੀ ਪ੍ਰਥਾ, ਇਸ ਤਰ੍ਹਾਂ ਦੀ ਪ੍ਰਥਾ ਤੇ ਹੈ। ਆ ਪਕੜੂਆ ਵਿਆਹ ਦੀ ਨਵੀਂ ਪ੍ਰਥਾ ਚੱਲੀ ਆ। ਇਹਦੇ ਚ ਕੀ ਹੁੰਦਾ ਕਿ ਜਿਹੜੇ ਲਾੜੀ ਦੇ ਰਿਸ਼ਤੇਦਾਰ ਆ ਉਹ ਤਗੜੇ ਲਾੜੇ ਨੂੰ, ਤਗੜੇ ਤੋਂ ਭਾਵ ਇਹ ਨਹੀਂ ਹੈ ਕਿ ਉਹ 6-7 ਫੁੱਟ ਦਾ ਹੋਵੇ, ਤਗੜੇ ਤੋਂ ਭਾਵ ਹੈ ਕਿ ਜਿਹੜਾ ਚੰਗੇ ਅਮੀਰ ਘਰ ਦਾ, ਉਹਨੂੰ ਅਗਵਾ ਕਰਕੇ ਉਹਦੇ ਨਾਲ ਕੁੜੀ ਦਾ ਵਿਆਹ ਕਰ ਦਿੰਦੇ ਆ। ਉਹਨੂੰ ਕਹਿੰਦੇ ਆ ਪਕੜੂਆ ਵਿਆਹ। ਤੇ ਦੱਸਦੇ ਆ ਕਿ ਇਸ ਸਾਲ ਦੇ ਵਿੱਚ ਆ ਜਿਹੜਾ ਲੰਘਿਆ, ਇਹਦੇ ਵਿੱਚ ਹੀ ਦੱਸਦੇ ਆ ਕਿ ਤਕਰੀਬਨ 3500-3700 ਵਿਆਹ ਜਿਹੜੇ ਪਕੜੂਆ ਹੋਏ ਆ ਕਿ ਬਿਹਾਰ ਦੇ ਵਿੱਚ। ਤੇ ਮੁੰਡੇ ਹੁਣ ਵਿਚਾਰੇ ਡਰਦੇ ਆ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਵਿਆਹਾਂ ਦਾ ਸੀਜ਼ਨ ਹੈ ਕਿ ਇਹ ਜਿਹੜਾ ਪਕੜ ਵਾਲਾ ਕੰਮ ਚੱਲਿਆ ਉਹ ਉਸ ਪਕੜ ਦੇ ਹੇਠ ਕਿਤੇ ਅਸੀਂ ਨਾ ਆ ਜਾਈਏ। ਸੋ ਬਹੁਤ ਵੱਡੇ ਪੱਧਰ ਤੇ ਇੱਕ ਉੱਥੇ ਸਮੱਸਿਆ ਬਣਦੀ ਜਾ ਰਹੀ ਹੈ। ਉਹਦਾ 2016 ਦੇ ਵਿੱਚੋਂ ਵੀ ਅੰਕੜੇ ਇਹੋ ਜਿਹੇ ਨਿਕਲ ਕੇ ਆਉਂਦੇ ਆ ਕਿ 3070 ਵਿਆਹ ਹੋਏ ਸੀਗੇ ਇਸ ਤਰ੍ਹਾਂ ਦੇ, 2015 ਦੇ ਵਿੱਚ 3000 ਤੇ 2014 ਦੇ ਵਿੱਚ 2526 ਇਹ ਪਕੜੂਆ ਵਿਆਹ ਹੋਇਆ। ਸੋ ਆਮ ਤੌਰ ਤੇ ਅਸੀਂ ਸੁਣਿਆ ਤੇ ਇਹ ਆ ਕਿ ਫਲਾਣਾ ਸੋਹਣਾ ਵੀ ਆ, ਉਤੋਂ ਅਮੀਰ ਆ, ਤੇ ਉਹ ਕਹਿੰਦੇ ਹੁੰਦੇ ਨਾ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਤੇ ਸ਼ਾਇਦ ਉੱਥੇ ਬਿਹਾਰ ਦੇ ਵਿੱਚ ਤੇ ਕੰਮ ਉਲਟ ਹੋਇਆ ਪਿਆ। ਉੱਥੇ ਸੋਹਣਾ ਹੋਣਾ ਤੇ ਉੱਤੋਂ ਅਮੀਰ ਹੋਣਾ, ਇਹ ਤੇ ਆ ਬੈਲ ਮੁਝੇ ਮਾਰ ਵਾਲੀ ਗੱਲ ਆ ਕਿ ਆਪਣੇ ਆਪ ਨੂੰ ਮੁਸੀਬਤ ਚ ਪਾਉਣ ਵਾਲੀ ਗੱਲ ਆ ਕਿ ਪਤਾ ਨਹੀਂ ਕਦੋਂ ਉਹਨਾਂ ਨੇ ਉਹ ਗੁੰਡਿਆਂ ਜਿਹੀ ਵਾਲੀ ਵੈਨ ਲਾ ਕੇ ਮੂਹਰੇ ਕਹਿਣਾ ਕਿ ਆ ਜਾ ਕਾਕਾ ਇੱਧਰ ਆ ਜਾ, ਤੇਰਾ ਕਾਜ ਰਚਾਈਏ। ਸੋ ਇਹ ਉੱਥੇ ਇੱਕ ਸਮੱਸਿਆ ਬਣੀ ਪਈ ਆ। ਹੁਣ ਦੇਖੋ ਇਸ ਸਮੱਸਿਆ ਦਾ ਅੱਗੇ ਨਿਵਾਰਨ ਕੀ ਹੱਲ ਕੀ ਹੁੰਦਾ। ਪਰ ਆਮ ਤੌਰ ਤੇ ਇਹ ਚੀਜ਼ ਜਿਹੜੀ ਬਿਹਾਰ ਦੇ ਵਿੱਚ ਇੰਡਸਟਰੀ 'ਚ ਵੀ ਤਬਦੀਲ ਹੋ ਜਾਂਦੀ ਹੈ। ਜਿਵੇਂ ਤੁਹਾਨੂੰ ਯਾਦ ਹੋਣਾ ਕਿ ਉੱਥੇ ਪਹਿਲਾਂ
ਫਰੌਤੀਆਂ ਮੰਗੀਆਂ ਜਾਂਦੀਆਂ ਸਨ, ਲੋਕਾਂ ਨੂੰ ਅਗਵਾਹ ਕੀਤਾ ਜਾਂਦਾ ਸੀ ਤੇ ਉਹ ਇੰਡਸਟਰੀ ਬਣ ਗਈ ਸੀਗੀ। ਉਹਦੇ 'ਚ ਕੀ ਹੋਇਆ ਸੀਗਾ ਕਿ ਉਹ ਚਾਰ ਬੰਦੇ ਰਲਦੇ ਸਨ, ਅਮਲੀ ਭੰਗੀ ਵੀ ਕਈ ਵਾਰ ਉਹ ਕੰਮ ਕੱਢ ਜਾਂਦੇ ਸੀਗੇ। ਉਹ ਬੰਦਾ ਚੱਕ ਕੇ ਤੇ ਅੱਗੇ ਨੇਤਾ ਜੀ ਨੂੰ ਵੇਚ ਦਿੰਦੇ, ਨੇਤਾ ਜੀ ਚੱਕ ਕੇ ਅੱਗੇ ਵੱਡੇ ਨੇਤਾ ਨੂੰ ਵੇਚ ਦਿੰਦਾ, ਤੇ ਵੱਡਾ ਨੇਤਾ ਜਿਹੜਾ ਉਹ ਪੁਲਿਸ ਵਾਲਿਆਂ ਨੂੰ ਵਿੱਚ ਵਿਚੋਲਾ ਬਣਾ ਲੈਂਦਾ ਕਿ ਤੁਹਾਡੇ ਕੋਲ ਰਿਪੋਰਟ ਲਿਖਾਉਣ ਆਉਣਗੇ ਤੇ ਤੁਸੀਂ ਸੌਦਾ ਕਰ ਲਿਓ, ਬਸ ਆਪਾਂ ਤੁਹਾਡੇ ਥਰੂ ਹੀ ਛੱਡ ਦੇਵਾਂਗੇ। ਯਾਨੀ ਇਸ ਤਰ੍ਹਾਂ ਸੌਦੇਬਾਜ਼ੀ ਹੋਣ ਲੱਗ ਪਈ ਸੀ ਬਿਹਾਰ ਦੇ ਵਿੱਚ ਨਿਤੀਸ਼ ਦੇ ਆਉਣ ਤੋਂ ਪਹਿਲਾਂ। ਤੇ ਇਹੀ ਡਰ ਹੁਣ ਇਸ ਮਾਮਲੇ 'ਚ ਆ ਕਿ ਹਾਲ ਦੀ ਘੜੀ ਤੇ ਥੋੜੇ ਪਕੜੂਆ ਵਿਆਹ ਹੋ ਰਹੇ ਆ, ਕਿਤੇ ਮੁਨਾਫਾਖੋਰੀ ਵਾਲਾ ਧੰਦਾ ਦੇਖ ਕੇ ਗੁੰਡੇ ਮਵਾਲੀ ਇੱਧਰ ਨੂੰ ਉੱਧਰ ਨੂੰ ਤੇ ਉਹ ਪਟਾਲਾ ਕੇ ਬਹਿ ਜਾਣ ਕਿ ਦੇਖ ਲਓ ਜੀ, ਜੇ ਕੋਈ ਪਕੜੂਆ ਵਿਆਹ ਲਈ ਪਕੜੂਆ ਲਾੜਾ ਚਾਹੀਦਾ ਤੇ ਪਕੜ ਕੇ ਅਸੀਂ ਲੈ ਆਉਂਦੇ ਹਾਂ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ। ਕਹਿੰਦੇ ਹਾਰ ਦਾ ਅਸਰ ਦਿਖ ਰਿਹਾ ਵਸੁੰਧਰਾ ਰਾਜੇ ਖਿਲਾਫ ਬਗਾਵਤ ਉੱਠਣ ਲੱਗੀ। ਦੇਖੋ, ਇਸ ਵਸੁੰਧਰਾ ਰਾਜੇ ਸਿੰਧੀਆ ਦੇ ਖਿਲਾਫ ਜਿਹੜੀ ਬਗਾਵਤ ਉੱਠੀ ਹੈ, ਇਹਨੇ ਇੱਕ ਦਿਨ ਉੱਠਣਾ ਹੀ ਸੀਗਾ। ਹੁਣ ਜਿਹੜੀ ਹਾਰ ਹੋਈ ਆ, ਉਹ ਹਾਰ ਇਹੋ ਜਿਹੀ ਹਾਰ ਆ ਕਿ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ ਜਿਹੜੀ, ਉਹ ਇਸ ਹਾਰ ਦਾ ਜ਼ਖਮ ਬਹੁਤ ਲੰਮੇ ਸਮੇਂ ਤੱਕ ਬਰਦਾਸ਼ਤ ਕਰੇਗੀ, ਕਿਉਂਕਿ ਉੱਤੋਂ ਚੋਣਾਂ ਨੇ ਰਾਜਸਥਾਨ ਦੇ ਵਿੱਚ, ਉੱਤੋਂ ਲੋਕ ਸਭਾ ਦੀਆਂ ਚੋਣਾਂ, ਔਰ ਕਾਂਗਰਸ ਜਿੱਥੇ ਵੀ ਜਾਏਗੀ ਇਸ ਜਿੱਤ ਨੂੰ ਨਾਲ ਗਠੜੀ 'ਚ ਬੰਨ੍ਹ ਕੇ ਲੈ ਕੇ ਜਾਏਗੀ ਕਿ ਦੇਖੋ ਅਸੀਂ ਉੱਥੇ ਇਹਨਾਂ ਦੇ ਭਾਂਡੇ ਮਾਂਜ ਦਿੱਤੇ ਆ। ਇਸ ਕਰਕੇ ਦੂਹਰਾ ਨੁਕਸਾਨ ਹੈ ਇਹਨਾਂ ਨੂੰ। ਇੱਕ ਤੇ ਰਾਜਸਥਾਨ ਮਿੰਟੂ ਜੀ, ਮੈਨੂੰ ਲੱਗਦਾ ਜੀ ਲਾਈਨ ਦੇ ਵਿੱਚ ਥੋੜ੍ਹੀ ਦਿੱਕਤ ਚੱਲ ਰਹੀ ਹੈ ਤੇ ਇੱਦਾਂ ਇਸ ਸਰੋਤੇ ਜੁੜੇ ਰਹੋ। ਹਾਂਜੀ ਹਾਂਜੀ ਮਿੰਟੂ ਜੀ, ਆਵਾਜ਼ ਆ ਰਹੀ ਹੈ ਜੀ, ਵਿੱਚ ਆਉਣੀ ਬੰਦ ਹੋ ਗਈ ਸੀ ਤੁਹਾਡੀ ਆਵਾਜ਼। ਹੁਣ ਆ ਰਹੀ ਹੈ ਜੀ 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 ਮਿੰਟੂ ਜੀ, ਕੰਟੀਨਿਊ ਕਰਿਓ ਜੀ। ਆਪਾਂ ਜਿਹੜੀ ਵਸੁੰਧਰਾ ਰਾਜੇ ਦੀ ਚੱਲ ਰਹੀ ਸੀ ਖਬਰ ਜੀ, ਮੈਂ ਗੱਲ ਕਰਦਾ ਪਿਆ ਸੀਗਾ ਕਿ ਇਸ ਹਾਰ ਦਾ ਭਾਰਤੀ ਜਨਤਾ ਪਾਰਟੀ ਤੇ ਅਸਰ ਪੈਣਾ ਆ, ਅਸਰ ਦੋਹਰਾ ਪੈਣਾ, ਕਿਉਂਕਿ ਇੱਕ ਤੇ ਉੱਥੇ ਲੋਕਲ ਇਲੈਕਸ਼ਨ ਹੋਣਾ ਵਿਧਾਨ ਸਭਾ ਦਾ, ਦੂਸਰਾ 2019 ਵਾਲਾ ਇਲੈਕਸ਼ਨ ਉੱਤੋਂ ਹੀ ਆ ਜਾਣਾ। ਤਾਂ ਕਾਂਗਰਸ ਇਸ ਜਿੱਤ ਨੂੰ ਵਰਤੇਗੀ, ਹਰੇਕ ਥਾਂ ਤੇ ਵਰਤੇਗੀ। ਰਾਜਸਥਾਨ ਦੇ ਵਿੱਚ ਤੇ ਪ੍ਰਚਾਰੇਗੀ ਕਿਉਂਕਿ ਉਹਨਾਂ ਦੀ ਉੱਥੇ ਜਿਹੜੀ ਯੂਥ ਲੀਡਰਸ਼ਿਪ ਜਿਸ ਤਰੀਕੇ ਨਾਲ ਗਰੋ ਹੁੰਦੀ ਪਈ ਆ, ਉਹ ਇਸ ਜਿੱਤ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕਰੇਗੀ। ਔਰ ਉੱਤੋਂ ਜਿਹੜਾ ਇਲੈਕਸ਼ਨ ਹੋਏਗਾ 2019 ਵਾਲਾ, ਉਹਦੇ ਵਿੱਚ ਵੀ ਇਹ ਜਿੱਤ ਜਿਹੜੀ ਆ ਉਹ ਰਾਜਸਥਾਨ 'ਚ, ਜਿੱਥੇ ਕਿ 25 ਦੇ 25 MP ਜਿੱਤ ਗਏ ਸੀ 2014 'ਚ ਭਾਰਤੀ ਜਨਤਾ ਪਾਰਟੀ ਦੇ, ਉੱਥੇ ਇਸਤੇਮਾਲ ਹੋਏਗੀ। ਸੋ ਇਹਨਾਂ ਚੀਜ਼ਾਂ ਤੋਂ ਡਰ ਭੈ ਹੈ। ਤਾਂ ਮੈਨੂੰ ਲੱਗਦਾ ਕਿ ਵਸੁੰਧਰਾ ਰਾਜੇ ਸਿੰਧੀਆ ਨੂੰ ਹੁਣ ਪਾਸੇ ਕਰਨ ਲਈ ਇਹਨਾਂ ਨੇ ਆਪਣੇ ਪੱਧਰ ਤੇ ਗੁੰਦਾਗੁੰਦਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਇੱਕ ਲੈਟਰ ਅਮਿਤ ਸ਼ਾਹ ਨੂੰ ਕੱਢਿਆ ਗਿਆ, ਉਹ ਜਿਹੜੇ ਉੱਥੋਂ ਦੇ ਕੋਟਾ ਦੇ ਇੱਕ OBC ਸੈੱਲ ਦੇ ਮੁਖੀ ਆ ਅਸ਼ੋਕ ਚੌਧਰੀ, ਉਹਨਾਂ ਨੇ ਚਿੱਠੀ ਲਿਖੀ ਆ। ਉਹ ਕਹਿੰਦੇ ਆ ਕਿ ਦੇਖੋ, ਜਿਹੜੇ ਇਹ ਬਾਈ ਇਲੈਕਸ਼ਨ ਹੋਏ ਸਨ, ਇਹਨਾਂ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਹਾਰ ਮਿਲੀ ਆ, ਇਹਦੇ ਨਾਲ ਜਿਹੜੇ ਵਰਕਰ ਆ ਉਹ ਇਸ ਨੁਮਾਇੰਦਗੀ ਤੋਂ ਖਫਾ ਨੇ, ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਅਸੰਤੁਸ਼ਟੀ ਹੈ ਜਿਹੜਾ ਵਸੁੰਧਰਾ ਰਾਜੇ ਸਿੰਧੀਆ ਦਾ ਨੁਮਾਇੰਦਗੀ ਕਰਦਾ ਢੰਗ ਆ। ਤੇ ਉਹ ਕਹਿੰਦੇ ਆ ਕਿ ਪਾਰਟੀ ਦੇ ਜਿਹੜੇ ਵਰਕਰ ਆ ਵਸੁੰਧਰਾ ਰਾਜੇ ਦੇ ਅਗਵਾਈ ਹੇਠ, ਕਮਾਨ ਹੇਠ ਕੰਮ ਨਹੀਂ ਕਰਨਾ ਚਾਹੁੰਦੇ। ਸਾਡਾ ਸਿੱਧਾ ਜਵਾਬ ਆ। ਔਰ ਲੋਕਾਂ ਦੇ ਮਨਾਂ ਦੇ ਵਿੱਚ ਪਾਰਟੀ ਦੇ ਪ੍ਰਤੀ ਬਹੁਤ ਜ਼ਿਆਦਾ ਆਕਰੋਸ਼ ਪੈਦਾ ਹੋ ਰਿਹਾ, ਗੁੱਸਾ ਪੈਦਾ ਹੋ ਰਿਹਾ, ਰੋਹ ਪੈਦਾ ਹੋ ਰਿਹਾ। ਇਹ ਚਿੱਠੀ ਦੀਆਂ ਸਤਰਾਂ ਨੇ। ਤਾਂ ਹੁਣ ਇਹਨਾਂ ਸਤਰਾਂ ਦੇ ਵਿੱਚ ਹੀ ਸਾਰੀ ਉੱਥੋਂ ਦੀ ਰਾਜਸੀ ਹਾਲਤ ਜਿਹੜੀ ਆ ਉਹ ਬਿਆਨ ਕੀਤੀ ਲੱਗਦੀ ਆ, ਕਿਉਂਕਿ ਉਹਨਾਂ ਨੇ ਸਾਫ਼ ਤੌਰ ਤੇ ਕਹਿਤਾ ਕਿ ਜਿਹੜੇ ਵਰਕਰ ਆ ਉਹ ਵਸੁੰਧਰਾ ਰਾਜੇ ਦੀ ਕਮਾਂਡ ਹੇਠ ਕੰਮ ਨਹੀਂ ਕਰਨਾ ਚਾਹੁੰਦੇ। ਤਾਂ ਇਹਦਾ ਮਤਲਬ ਆ ਕਿ ਉਹਦੇ ਬਰੋਬਰ, ਵਸੁੰਧਰਾ ਰਾਜੇ ਦੇ ਬਰੋਬਰ ਇੱਕ ਸਿਆਸੀ ਲੌਬੀ ਖੜੀ ਕੀਤੀ ਜਾ ਰਹੀ ਹੈ। ਤੇ ਜਦੋਂ ਇਸ ਤਰ੍ਹਾਂ ਦੀ ਲੌਬਿੰਗ ਹੋਣ ਲੱਗ ਜਾਂਦੀ ਆ ਇੱਕ ਸੰਗਠਨ ਦੇ ਵਿੱਚ, ਇੱਕ ਤਨਜ਼ੀਮ ਦੇ ਵਿੱਚ, ਫਿਰ ਬਹੁਤੀ ਦੇਰ ਤੱਕ ਹੱਥ 'ਚ ਹੱਥ ਫੜ ਕੇ ਇਹ ਇੱਕੋ ਸੰਗਠਨ ਦੇ ਲੋਕ ਨਹੀਂ ਚੱਲ ਸਕਦੇ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖ ਸਕਦੇ ਹਾਂ ਅਸੀਂ ਜਿਸ ਤਰ੍ਹਾਂ ਦਾ ਸਿਨੈਰੀਓ ਬਣਦਾ ਕਿ ਵਸੁੰਧਰਾ ਰਾਜੇ ਦਾ ਪਾਣੀ ਉਤਰ ਸਕਦਾ। ਉਹਦਾ ਜਿਹੜੇ ਆ ਹੁਣ ਪੱਤਰ ਲਿਖੀ ਜਾਂਦੇ ਆ, ਲਵ ਲੈਟਰ ਲਿਖੀ ਜਾਂਦੇ ਆ, ਇਹਨਾਂ ਨੂੰ ਬੰਦਾ ਪੁੱਛਣ ਵਾਲਾ ਹੋਵੇ। ਜਦੋਂ ਵਸੁੰਧਰਾ ਰਾਜੇ ਦਾ ਨਾਮ ਲਲਿਤ ਮੋਦੀ ਵਾਲੇ ਕਾਂਡ ਦੇ ਵਿੱਚ ਜੁੜਿਆ ਸੀਗਾ ਕਿ ਕਿਸ ਤਰੀਕੇ ਨਾਲ ਇਹਨਾਂ ਨੇ 10 ਰੁਪਈਆਂ ਦੇ ਸ਼ੇਅਰ ਖਰੀਦ ਕੇ ਉਸੇ ਬੰਦੇ ਨੂੰ ਮੁੜ ਕੇ ਕਰੋੜ 'ਚ ਵੇਚ, ਕੀ ਇਹਦੀ ਰਿਸ਼ਤੇਦਾਰੀ ਸੀਗੀ, ਉਹ ਵੇਚੇ ਸਨ। ਪੱਤਰ ਤੇ ਉਦੋਂ ਲਿਖਣੇ ਚਾਹੀਦੇ ਸੀਗੇ।
ਫਿਰ ਜਿਸ ਤਰੀਕੇ ਨਾਲ ਬੀਬੀ ਸੁਸ਼ਮਾ ਸਵਰਾਜ ਤੇ ਵਸੁੰਧਰਾ ਰਾਜੇ ਨੇ ਖਾਸ ਤੌਰ ਤੇ ਉਹਦੀ ਸਿਫਾਰਿਸ਼ ਕੀਤੀ ਯੂਕੇ ਗਵਰਨਮੈਂਟ ਕੋਲ, ਉਦੋਂ ਬੋਲਣਾ ਚਾਹੀਦਾ ਸੀਗਾ, ਉਦੋਂ ਪੱਤਰ ਲਿਖਣੇ ਚਾਹੀਦੇ ਸੀਗੇ। ਫਿਰ ਜਦੋਂ ਇਹਨਾਂ ਨੇ ਚੇਅਰਮੈਨਾਂ ਨੂੰ ਕੈਬਨਿਟ ਰੈਂਕ ਦੀਆਂ ਸਹੂਲਤਾਂ ਦੇ ਦਿੱਤੀਆਂ, ਉਦੋਂ ਬੋਲਣਾ ਚਾਹੀਦਾ ਸੀਗਾ ਕਿ ਕਿਉਂ ਤੁਸੀਂ ਇੱਕ ਪਛੜੇ ਰਾਜ ਦੇ ਖਜ਼ਾਨੇ ਦੀ ਇਸ ਤਰ੍ਹਾਂ ਕਵਰਤੋਂ ਕਰਦੇ ਪਏ ਹੋ। ਆ ਜਦੋਂ ਵਸੁੰਧਰਾ ਰਾਜੇ ਕਾਲਾ ਕਾਨੂੰਨ ਲਿਆ ਕੇ ਇਸ ਦੇਸ਼ ਦਾ ਮੂੰਹ ਮੱਥਾ ਹੀ ਕਾਲਾ ਕਰ ਚੱਲੀ ਸੀ, ਉਦੋਂ ਇਹਨਾਂ ਨੂੰ ਲੈਟਰ ਲਿਖਣਾ ਚਾਹੀਦਾ ਸੀ। ਕਾਲੇ ਕਾਨੂੰਨ ਬਾਰੇ ਤੁਹਾਨੂੰ ਸ਼ਾਇਦ ਯਾਦ ਹੋਣਾ ਹੈ ਕਿ ਐਸਾ ਕਾਨੂੰਨ ਜਿਹਦੇ ਤਹਿਤ ਕੋਈ ਬੰਦਾ ਜਾ ਕੇ ਸ਼ਿਕਾਇਤ ਵੀ ਨਹੀਂ ਸੀ ਦਰਜ ਕਰ ਸਕਦਾ, ਇੱਥੋਂ ਤੱਕ ਕਿ ਅਦਾਲਤ 'ਚ ਵੀ ਰਿਸ਼ਤਾਖੋਰੀ ਦੇ ਖਿਲਾਫ ਅਦਾਲਤ 'ਚ ਵੀ ਜਾ ਕੇ ਪਹੁੰਚ ਨਹੀਂ ਸੀ ਕਰ ਸਕਦਾ ਇਹਨਾਂ ਤੋਂ ਪੁੱਛੇ ਬਗੈਰ। ਸੋ ਐਸਾ ਕਾਨੂੰਨ ਲੈ ਆ ਰਹੀ ਸੀ ਬੀਬੀ ਵਸੁੰਧਰਾ ਰਾਜੇ। ਕਾਹਦੇ ਕਰਕੇ? ਇਸੇ ਕਰਕੇ ਕਾਲਾ ਕਾਨੂੰਨ ਇਸੇ ਕਰਕੇ ਇਹਨਾਂ ਨੂੰ ਲੋੜੀਦਾ ਸੀਗਾ ਕਿਉਂਕਿ ਕਾਲਾ ਕੰਮ ਇਹਨਾਂ ਨੇ ਕੋਈ ਛੱਡਿਆ ਹੀ ਨਹੀਂਗਾ ਆਪਣੇ ਰਾਜ ਦੇ ਵਿੱਚ। ਸੋ ਹੁਣ ਲੈਟਰ ਲਿਖੇ ਜਾ ਰਹੇ ਆ, ਇਹ ਲਵ ਲੈਟਰ ਉਦੋਂ ਲਿਖ ਦੇਣੇ ਚਾਹੀਦੇ ਸੀਗੇ ਕਿ ਭਾਈ ਸਾਡੇ ਰਾਜ ਦੇ ਵਿੱਚ ਆ ਕੁਛ ਹੋ ਰਿਹਾ। ਸੋ ਉਦੋਂ ਇਹ ਵੀ ਮੁੱਛਾਂ ਨੂੰ ਤਾਰ ਦੇ ਕੇ ਮਲਾਈਆਂ ਛਕਦੇ ਰਹੇ। ਹੁਣ ਜਦੋਂ ਵਾਰੀ ਆਈ ਆ ਕਿ ਜ਼ਿੰਮੇਵਾਰੀ ਮੋਢਿਆਂ ਤੇ ਪੈਣੀ ਆ, ਹੁਣ ਸਾਰੇ ਹੀ ਆਪੋ ਆਪਣੇ ਮੋਢਿਆਂ ਨੂੰ ਵਿਚਾਰੇ ਆ, ਪਰ ਇਹਨਾਂ ਮੋਢਿਆਂ ਤੇ ਬੰਦੂਕਾਂ ਉਹਨਾਂ ਨੇ ਰੱਖ ਦੇਣੀਆਂ, ਕਿਸੇ ਨਾ ਕਿਸੇ ਮੋਢੇ ਨੂੰ ਬਲੀ ਦਾ ਵੱਖਰਾ ਜ਼ਰੂਰ ਇੱਥੇ ਬਣਾਉਣਗੇ। ਜੀ ਜੀ, ਅਗਲੀ ਗੱਲ ਕਰਦੇ NRI ਬੀਬੀ ਨੇ ਕਿਹਾ ਮੋਦੀ ਹੁਣਾਂ ਦੇ ਭਰੋਸੇ ਤੇ ਆਏ ਸੀ, ਲੁੱਟੇ ਗਏ। ਇਹ ਕੈਨੇਡਾ ਦੇ ਵਿੱਚ ਇੱਕ ਬੀਬੀ ਆਈ ਸੀਗੀ, ਉਹਦਾ ਨਾਮ ਸੀਗਾ ਸ਼ਾਇਦ ਨੀਤਾ ਜੀ। ਉਹ ਇੱਥੇ ਘੁੰਮਣ ਆਈ ਬੀਬੀ, ਘੁੰਮ ਕੇ ਪੰਜਾਬ ਤੇ ਜਦੋਂ ਉਹ ਦਿੱਲੀ ਨੂੰ ਰਵਾਨਾ ਹੋਈ ਰਸਤੇ ਦੇ ਵਿੱਚ ਉਹਦੇ ਨਾਲ ਉਹੀ ਹੋਈ ਜਿਹੜੀ ਆਮ ਤੌਰ ਤੇ ਇੱਥੇ ਹੋ ਜਾਂਦੀ ਹੈ ਲੋਕਾਂ ਦੇ ਨਾਲ। ਉਹਦੀ ਜਿਹੜੀ ਗਠੜੀ ਸੀ ਉਹ ਚੋਰ ਲੈ ਗਏ। ਗਠੜੀ ਕਹਿ ਰਿਹਾ, ਵੈਸੇ ਤੇ ਬੈਗ ਹੋਊਗਾ, ਵਧੀਆ ਬੈਗ ਹੋਣਾ, ਗੁੱਚੀ ਗਾਚੀ ਵਰਗਾ NRI ਤੁਹਾਨੂੰ ਪਤਾ ਹੀ ਜਿੱਦਾਂ ਆਉਂਦੇ ਆ। ਤਾਂ ਉਹ ਗਠੜੀ ਜਿਹੜੀ ਸੀਗੀ ਉਹ ਲੈ ਗਏ ਚੋਰ। ਉਹਦੇ ਵਿੱਚ ਕਾਫੀ ਕੁਛ ਸੀਗਾ, ਜਿੱਦਾਂ ਆਈਪੌਡ ਉਹਨਾਂ ਦਾ, ਜਿਸ ਤਰੀਕੇ ਨਾਲ ਉਹਨਾਂ ਦਾ ਹੋਰ ਸਾਜੋ ਸਮਾਨ ਹੁੰਦਾ, ਮੋਬਾਇਲ, ਪਾਸਪੋਰਟ, ਲੈਪਟਾਪ, ਹੋਰ ਕਈ ਚੀਜ਼ਾਂ ਸੀਗੀਆਂ ਜਿਹੜੀਆਂ ਉਸ ਗਠੜੀ ਦੇ ਵਿੱਚ ਚੋਰ ਨਾਲ ਹੀ ਲੈ ਗਏ। ਤੇ ਉਹ ਬੀਬੀ ਬਹੁਤ ਹਤਾਸ਼ ਹੋਈ, ਬਹੁਤ ਰੋਈ ਕੁਰਲਾਈ, ਕਹਿੰਦੀ ਕਿ ਬੇੜਾ ਬਹਿ ਗਿਆ। ਅਸੀਂ ਤੇ ਮੋਦੀ ਸਾਹਿਬ ਦੇ ਭਰੋਸੇ ਤੇ ਆਏ ਸਾਂ, ਕਿਉਂਕਿ ਮੋਦੀ ਸਾਹਿਬ ਗਏ ਸੀਗੇ ਇੱਥੇ ਸਾਡੇ ਮੁਲਕ ਤੇ ਕਹਿੰਦੇ ਸੀਗੇ ਕਿ ਆਓ ਆ ਕੇ ਵੇਖੋ ਇੰਡੀਆ, ਅਸੀਂ ਸਾਰਾ ਇੰਡੀਆ ਬਦਲ ਦਿੱਤਾ। ਤੇ ਅਸੀਂ ਵੇਖਣ ਆਏ ਸਾਂ ਕਿ ਕੀ ਸੱਚਮੁੱਚ ਇੰਡੀਆ ਬਦਲ ਗਿਆ ਤੇ ਇੱਥੇ ਸੁਆਹ ਬਦਲਿਆ। ਅਸੀਂ ਤਾਂ 9 ਸਾਲਾਂ ਬਾਅਦ ਆਏ ਹਾਂ। ਉਹ ਜਿਹੜਾ ਕੰਮ 9 ਸਾਲ ਪਹਿਲਾਂ ਚੱਲਦਾ ਸੀ ਉਹੀ 9 ਸਾਲ ਬਾਅਦ ਲਿਆ ਕੀ ਹੈ। ਤੇ ਉਸ ਬੀਬੀ ਨੇ ਅੱਗੋਂ ਇੱਕ ਗਿਲਾ ਇਹ ਵੀ ਜ਼ਾਹਰ ਕੀਤਾ ਆ ਕਿ ਦੇਖੋ ਜਿਹੜੀ ਹੋਣੀ ਵਾਪਰਨੀ ਸੀ ਉਹ ਤੇ ਵਾਪਰ ਗਈ, ਜਿਹੜੀ ਚੀਜ਼ ਹੋਣੀ ਸੀ ਉਹ ਤੇ ਹੋ ਗਈ। ਉਲਟਾ ਜਿਹੜੀ ਉੱਥੋਂ ਦੀ ਪੁਲਿਸ ਸੀ, ਦਿੱਲੀ ਪੁਲਿਸ, ਉਹ ਵੀ ਕੋਆਪਰੇਟ ਨਹੀਂ ਸੀ ਕਰਦੀ ਪਈ। ਜੇ ਸ਼ਿਕਾਇਤ ਲਿਖਾਉਣ ਗਈ ਹਾਂ ਮੈਂ ਤੇ ਪਹਿਲਾਂ ਤੇ ਸ਼ਿਕਾਇਤ ਲਿਖੀ ਨਹੀਂ, ਜੇ FIR ਦਰਜ ਕੀਤੀ ਹੈ ਤੇ ਸਹੀ ਢੰਗ ਨਾਲ FIR ਦਰਜ ਨਹੀਂ ਕੀਤੀ। ਹੁਣ ਕਈ ਲੋਕ ਇਹ ਵੀ ਚੁਟਕੀ ਲੈਂਦੇ ਪਏ ਸੋਸ਼ਲ ਮੀਡੀਆ ਤੇ ਕਿ ਉਹਨਾਂ ਨੇ FIR ਸਹੀ ਢੰਗ ਨਾਲ ਤਾਂ ਨਹੀਂ ਲਿਖੀ ਕਿਉਂਕਿ ਉਹਨਾਂ ਨੂੰ ਪਤਾ ਕਿ FIR ਦੇ ਵਿੱਚ ਆਉਣਾ ਕਿੰਨੇ ਆ, ਕਿਉਂਕਿ ਚੋਰਾਂ ਦਾ ਅਕਸਰ ਪੁਲਿਸ ਨੂੰ ਪਤਾ ਹੁੰਦਾ। ਹੁਣ ਦੂਜੀ ਚੀਜ਼ ਇਹਦੇ 'ਚ ਇਹ ਆ ਕਿ ਆਮ ਤੌਰ ਤੇ ਜਿਹੜੇ NRI ਇੱਥੇ ਆਉਂਦੇ ਆ, ਜਿਹੜੇ ਵੇਸਲੇ ਹੁੰਦੇ ਆ, ਜਿਹੜੇ ਭੋਲੇ ਹੁੰਦੇ ਆ, ਔਰ ਖਾਸ ਤੌਰ ਤੇ ਜਿਹੜੇ ਯਕੀਨੀ ਕਰਦੇ ਆ ਕਿਸੇ ਤੇ, ਯਕੀਨ ਤਾਂ ਹੀ ਕਰਦੇ ਆ, ਉਹ ਇਸ ਤਰ੍ਹਾਂ ਦੀ ਲੁੱਟ ਖਸੁੱਟ ਦਾ ਸ਼ਿਕਾਰ ਹੋ ਜਾਂਦੇ ਆ। ਪਰ ਜਿਸ ਤਰੀਕੇ ਨਾਲ ਪੁਲਿਸ ਅੱਗੋਂ ਪੇਸ਼ ਆਉਂਦੀ ਆ, ਇਹ ਬਹੁਤ ਸਾਰੇ ਕੇਸਾਂ ਦੇ ਵਿੱਚ, ਅੰਮ੍ਰਿਤਸਰ ਤੁਸੀਂ ਦੇਖਿਆ ਹੋਣਾ ਨਾ ਕਿ ਇੱਕ ਬੀਬੀ ਦਾ ਪਰਸ ਉਸ ਵੇਲੇ ਚੁੱਕਿਆ ਗਿਆ ਸੀਗਾ ਜਦੋਂ ਥੱਲੇ ਰੱਖ ਕੇ ਸੈਲਫੀ ਲੈ ਰਹੀ ਸੀਗੀ। ਇਹਦੇ ਕਮਾਲ ਦੇ ਚੋਰ ਆ, ਨਾਲ ਦੀ ਨਾਲ ਅੱਖ ਦੇ ਝਮੱਕੇ ਦੇ ਨਾਲ ਉਹ ਲੈ ਗਏ। ਤੇ ਬਾਅਦ ਦੇ ਵਿੱਚ 2 ਘੰਟੇ ਉਹ ਬੀਬੀ ਉੱਥੇ ਚੌਂਕੀ ਦੇ ਵਿੱਚ ਬੈਠੀ ਰਹੀ, ਉਹਦੀ ਰਪਟ ਦਰਜ ਨਹੀਂ ਸੀ ਕਰਦੇ ਪਏ। ਰਪਟ ਇਸ ਕਰਕੇ ਦਰਜ ਨਹੀਂ ਸੀ ਕਰਦੇ ਪਏ ਕਿ ਜੇ ਰਪਟ ਪਾ ਦਿੱਤੀ ਤੇ ਫਿਰ ਸਾਨੂੰ ਹੋ ਸਕਦਾ ਕਿ ਪੈਰਾਂ ਨੂੰ ਤਕਲੀਫ ਦੇਣੀ ਪਵੇ, ਕਿਸੇ ਚੋਰ ਦੇ ਮਗਰ ਜਾਣਾ ਪਵੇ, ਤੇ ਜੇ ਕੋਈ ਚੋਰ ਫੜਿਆ ਗਿਆ ਮੁੜ ਕੇ ਸਾਨੂੰ ਹੋ ਸਕਦਾ ਅਦਾਲਤ 'ਚ ਗਵਾਹੀ ਦੇਣ ਜਾਣਾ ਪਵੇ, ਫਿਰ ਹੋ ਸਕਦਾ ਕਿ ਉਸ ਚੋਰ ਦੇ ਪਿੱਛੇ ਜਾਂਦੇ ਜਾਂਦੇ ਸਾਨੂੰ ਕਿਸੇ ਦੂਸਰੀ ਕੋਰਟ ਦੇ ਵਿੱਚ ਵੀ ਗਵਾਹੀ ਦੇਣ ਲਈ ਜਾਣਾ ਪਵੇ। ਤੇ ਇਹਨਾਂ ਸਾਰੀਆਂ ਟੈਨਸ਼ਨਾਂ ਦੇ ਨਾਲ ਚੰਗਾ ਕਿ ਰਪਟ ਪਾਓ ਹੀ ਨਾ, ਬੀਬੀ ਕਿੰਨਾ ਕੁ ਚਿਰ ਬੈਠੂਗੀ, ਅਖੀਰ ਤੇ ਨਜਾਇਜ਼ ਚੜ ਕੇ ਆਪਣੇ ਘਰ ਨੂੰ ਜਾਣਾ ਹੀ ਜਾਣਾ ਹੈ, ਕੰਮ ਨਿਬੜੂਗਾ। ਸੋ ਜਿਹੜੀ ਪੁਲਿਸ ਦੀ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਆ, ਇਹ ਨਹੀਂ ਹੋਣੀ ਚਾਹੀਦੀ। ਠੀਕ ਹੈ, ਚੋਰੀ ਚਕਾਰੀ ਹਰੇਕ ਥਾਂ ਤੇ ਚੱਲਦੀ ਹੈ, ਜਿੱਥੇ ਜਾ ਲੱਗਦਾ ਚੋਰਾਂ ਦਾ ਉਹ ਲਾ ਜਾਂਦੇ ਆ, ਪਰ ਜਿਸ ਤਰੀਕੇ ਨਾਲ ਪੁਲਿਸ ਪੇਸ਼ ਆਉਂਦੀ ਆ, ਇਹ ਰਵੱਈਆ ਜਿਹੜਾ, ਇਹ ਵਤੀਰਾ ਖਾਸ ਤੌਰ ਤੇ ਜੇ NRI ਕੋਈ ਬੀਬੀ
ਇਸ ਤਰ੍ਹਾਂ ਕਿਸੇ ਚੀਜ਼ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਜਿਹੜਾ ਪੁਲਿਸ ਇਸ ਤਰ੍ਹਾਂ ਦਾ ਵਤੀਰਾ ਰੱਖਦੀ ਹੈ ਨਾ ਔਰਤਾਂ ਪ੍ਰਤੀ, ਉਹ ਬਦਲਣਾ ਜ਼ਰੂਰੀ ਹੈ। ਬਾਕੀ ਚੀਜ਼ਾਂ ਤੇ ਬਹੁਤ ਦੂਰ ਦੀ ਗੱਲ ਹੈ। ਉਹਦਾ ਸ਼ਾਇਦ ਬੀਬੀ ਨੂੰ ਭੁਲੇਖਾ ਪੈ ਗਿਆ। ਮੋਦੀ ਸਾਹਿਬ ਨੇ ਦੇਸ਼ ਬਦਲਣ ਬਾਰੇ ਇਹ ਗੱਲ ਕਹੀ ਸੀਗੀ ਕਿ ਹੁਣ ਚੋਰ ਥੋੜੇ ਜਿਹੇ ਹਾਈਟੈਕ ਹੋ ਗਏ ਆ। ਮਤਲਬ ਅੱਗੇ ਉਹ ਚੋਰੀਆਂ ਹੇਠਲੇ ਪੱਧਰ ਤੇ ਕਰਦੇ ਸੀ, ਉਹ ਕਈ ਵਾਰ ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣੀ ਆ, ਸਲਾਰੀਆ ਦੀ ਮਾਤਾ ਜਾਂਦੀ ਪਈ ਸੀ, ਉਹਨੂੰ ਪਤਾ ਕਿ ਇੱਕ ਵਾਰੀ ਇੱਕ ਰਾਜਦੂਤ ਸੀ, ਉਹਦਾ ਮੋਬਾਇਲ ਖੋ ਕੇ ਭੱਜ ਗਏ। ਕਹਿੰਦੇ ਜੀ ਸਰ ਟੁੱਟੀ ਜਿਹੀ ਅੰਗਰੇਜ਼ੀ ਬੋਲ ਕੇ ਕਹਿੰਦੇ ਜੀ ਕਿ ਆਈ ਵਾਂਟ ਸੈਲਫੀ। ਤੇ ਉਹ ਜਦੋਂ ਸੈਲਫੀ ਖਿੱਚਣ ਲੱਗਾ ਤੇ ਉਹ ਚੱਕ ਕੇ ਤੇ ਉਹਦੇ ਹੱਥ 'ਚ ਲੈ ਕੇ ਭੱਜ ਗਏ। ਉਹ ਕਹਿੰਦਾ ਖਿਆਸ ਚੋਰ ਆ, ਨਾਲੇ ਤਾਂ ਸੈਲਫੀ ਖਿੱਚ ਕੇ ਲੈ ਗਏ ਮੇਰੀ, ਤੇ ਨਾਲ ਹੀ ਮਗਰਾ ਮੋਬਾਇਲ ਲੈ ਗਏ। ਤੇ ਆ ਜਿਹੜੀ ਬੀਬੀ ਐਨਮ ਗੰਭੀਰ ਆ, UN ਦੇ ਵਿੱਚ ਜਿਹੜੀ ਸਾਡੀ ਰਾਜਦੂਤ ਆ, ਔਰ ਬਹੁਤ ਘੈਂਟ ਜਿਹੜੀ ਸਪੀਕਰ ਆ, ਬਹੁਤ ਘੈਂਟ ਬੁਲਾਰਾ ਜਿਹੜੀ, ਉਹ ਬੀਬੀ ਇੱਥੇ ਆਈ ਸੀ ਇੰਡੀਆ ਦੇ ਵਿੱਚ ਆਪਣੀ ਮਾਤਾ ਦੇ ਨਾਲ ਘੁੰਮਣ, ਤੇ ਘੁੰਮਦਿਆਂ ਘੁੰਮਦਿਆਂ ਐਸੀ ਘੁੰਮਣ ਕੋਈ ਰੀਝ ਪੈ ਗਈ ਕਿਉਂਕਿ ਚੋਰ ਉਹਦਾ ਆਈਫੋਨ ਲੈ ਕੇ ਚੁੱਕੇ। ਉਹਦੇ ਵਿੱਚ ਬਹੁਤ ਸੀਕ੍ਰੇਟ ਇਨਫੋਰਮੇਸ਼ਨ ਵੀ ਸੀਗੀ ਕਿਉਂਕਿ UN ਦੇ ਵਿੱਚ ਬੀਬੀ ਉਹ ਕੰਮ ਕਰਦੀ ਹੈ। ਤੇ ਉਹ ਪਿੱਟਦੀ ਸੀਗੀ ਕਿ ਮੇਰੀਆਂ ਤਾਂ ਬਹੁਤ ਸਾਰੀਆਂ ਜਾਣਕਾਰੀਆਂ ਉਸ ਮੋਬਾਈਲ ਦੇ ਵਿੱਚ ਅੱਜ ਤੱਕ ਕੋਈ ਲੱਭਿਆ ਨਹੀਂ ਗਾ। ਸੋ ਮੋਦੀ ਸਾਹਿਬ ਕਿਸੇ ਹੋਰ ਐਂਗਲ ਤੋਂ ਕਹਿ ਰਹੇ ਕਿ ਚੋਰ ਅੱਜ ਕੱਲ੍ਹ ਬਹੁਤ ਹਾਈਟੈਕ ਹੋ ਗਏ, ਦੇਸ਼ ਬਦਲ ਗਿਆ। ਇੱਕ ਵਾਰੀ ਉਹ ਨਿਕਲ ਜਾਂਦੇ ਆ, ਹੱਥ ਵੀ ਵੱਡੇ ਮਾਰਦੇ ਆ, ਤੇ ਜਦੋਂ ਨਿਕਲ ਜਾਂਦੇ ਫਿਰ ਪਲਾਂਘਾਂ ਵੀ ਵੱਡੀਆਂ ਪੁੱਟ ਲੈਂਦੇ ਆ। ਬੀਬੀ NRI ਜਿਹੜੀ ਸੀਗੀ ਉਹਨੇ ਸ਼ਾਇਦ ਗਲਤ ਕਿਆਫਾ ਲਾ ਲਿਆ, ਉਹਨੇ ਦੂਜੇ ਐਂਗਲ ਤੋਂ ਸੋਚ ਲਿਆ ਕਿ ਦੇਸ਼ ਬਦਲ ਗਿਆ। ਦੇਸ਼ ਉਹੀ ਹੈ, ਚੋਰਾਂ ਦਾ ਤਰੀਕਾ ਬਦਲ ਗਿਆ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਇੱਕ ਸਟਿੰਗ ਆਪਰੇਸ਼ਨ ਅੱਜ ਬਹੁਤ ਚਰਚਾ 'ਚ ਆ, ਕਹਿੰਦੇ GK ਹੁਣਾਂ ਨੇ ਲਿਆਂਦਾ ਸੀ ਟਾਈਟਲਰ ਦਾ ਸਟਿੰਗ ਆਪਰੇਸ਼ਨ। ਦੇਖੋ ਮਨਜੀਤ ਸਿੰਘ GK ਇਹ ਗੱਲ ਕਲੇਮ ਕਰਦਾ ਪਿਆ ਕਿ ਮੇਰੇ ਸਿਕਿਉਰਿਟੀ ਗਾਰਡ ਨੂੰ ਇੱਕ ਮੁੰਡਾ ਲਿਫਾਫੇ ਦੇ ਵਿੱਚ ਪਾ ਕੇ ਇਹ ਵੀਡੀਓ ਔਰ ਨਾਲ ਸਕ੍ਰਿਪਟ ਦੇ ਕੇ ਗਿਆ। ਉਹ ਕੌਣ ਆ ਮੈਂ ਨਹੀਂ ਜਾਣਦਾ, ਤੇ ਪਰ ਕਹਿੰਦਾ ਕਿ ਜਦੋਂ ਮੈਂ ਇਹ ਸਟਿੰਗ ਦੇਖਿਆ, ਇਹ ਵੀਡੀਓ ਦੇਖੀ, ਸੱਚ ਪੁੱਛੋ ਮੇਰਾ ਲੂੰ ਕੰਡਾ ਖੜਾ ਹੋ ਗਿਆ। ਉਸ ਤੋਂ ਬਾਅਦ ਫਿਰ ਇਹਨੇ ਪ੍ਰੈਸ ਕਾਨਫਰੰਸ ਕੀਤੀ ਆ। ਪ੍ਰੈਸ ਕਾਨਫਰੰਸ ਕਰਕੇ ਉਹ ਜਿਹੜੀ ਸਟਿੰਗ ਆਪਰੇਸ਼ਨ ਵਾਲੀ ਵੀਡੀਓ ਆ ਉਹ ਇਹਨੇ ਨਸ਼ਰ ਕਰ ਦਿੱਤੀ। ਉਸ ਵੀਡੀਓ ਦੇ 4 ਭਾਗ ਆ, ਯਾਨੀ 4 ਕਲਿੱਪਾਂ ਨੇ। ਮੈਂ ਤੁਹਾਨੂੰ ਸੰਖੇਪ ਦੇ ਵਿੱਚ ਦੱਸ ਦਿੰਦਾ ਕਿਉਂਕਿ ਬੜੀ ਮਹੱਤਵਪੂਰਨ ਇਨਫੋਰਮੇਸ਼ਨ ਹੈ ਉਹਦੇ ਵਿੱਚ। ਹਾਲਾਂਕਿ ਆਪਾਂ ਆਪਣੇ ਪੱਧਰ ਤੇ ਪੁਸ਼ਟੀ ਨਹੀਂ ਕਰ ਸਕਦੇ ਕਿ ਉਹ ਵਾਕਿਆ ਅਸਲੀ ਅੱਜ ਕੱਲ੍ਹ ਹੋ ਜਾਂਦਾ, ਡਾਕਟਰੇਟ ਤੋਂ ਸਾਰਾ ਕੁਛ ਚੱਲਦਾ, ਇਹ ਹਾਲੇ ਕਹਿਣਾ ਮੁਸ਼ਕਿਲ ਹੈ। ਪਰ ਕਲਿੱਪ ਦੇ ਵਿੱਚ ਜੋ ਆਵਾਜ਼ ਆਉਂਦੀ ਹੈ ਉਹ ਹੂ ਬਹੂ ਜਗਦੀਸ਼ ਟਾਈਟਲਰ ਦੀ ਹੈ। ਆਵਾਜ਼ ਤੋਂ 1% ਵੀ ਐਸਾ ਭੁਲੇਖਾ ਨਹੀਂ ਪੈਂਦਾ ਕਿ ਉਹ ਵੀਡੀਓ ਹੈ ਜਿਹੜੀ ਉਹ ਜਗਦੀਸ਼ ਟਾਈਟਲਰ ਦੀ ਨਹੀਂ ਹੈ। ਹਾਲਾਂਕਿ ਜਗਦੀਸ਼ ਟਾਈਟਲਰ ਡਿਨਾਇਲ ਮੋਡ ਦੇ ਵਿੱਚ ਆ, ਉਹ ਕਹਿੰਦਾ ਹੈ ਜੀ ਕਿ ਨਹੀਂ ਇਹ ਵੀਡੀਓ ਫਰਜ਼ੀ ਹੈ, ਪਰ ਉਹ ਮੰਨਦਾ ਕਦੋਂ ਆ? ਉਹ ਤੇ ਮੰਨਦਾ ਹੀ ਨਹੀਂਗਾ ਕਿਸੇ ਗੱਲ ਤੇ। ਉਹ ਤੇ ਪਾਸਪੋਰਟ ਦਫ਼ਤਰ ਦੇ ਵਿੱਚ ਜਾ ਕੇ ਝੂਠੀ ਇਨਫੋਰਮੇਸ਼ਨ ਦਿੰਦਾ ਕਿ ਦੇਖੋ ਜੀ ਮੇਰੇ ਤੇ ਕੋਈ ਮੁਕੱਦਮਾ ਚੱਲਦਾ ਹੀ ਨਹੀਂ, ਮੰਨਦਾ ਤੇ ਉੱਥੇ ਵੀ ਨਹੀਂ। ਤੇ ਕਾਨੂੰਨ ਆ, ਏਡਾ ਕਾਨੂੰਨ ਸਲਾਘਿਆ, ਉਹਨੂੰ ਤਾਂ ਵੀ ਕੁਛ ਨਹੀਂ ਕਹਿੰਦਾ। ਫਿਰ ਉਹ ਮਨਮੋਹਨ ਸਿੰਘ ਦੇ ਦਫ਼ਤਰ ਨੂੰ ਇੱਕ ਫਰਜ਼ੀ ਖੱਤ ਲਿਖ ਦਿੰਦਾ ਔਰ ਲੈਟਰ ਹੈਡ ਕਿਹਦਾ ਇਸਤੇਮਾਲ ਕਰ ਦਿੰਦਾ? ਅਜੇ ਮਾਕਣ ਦਾ। ਉਹਦਾ ਫਿਰ ਵੀ ਕੁਛ ਨਹੀਂ ਵਿਗੜਦਾ, ਉਹ ਫਿਰ ਵੀ ਨਹੀਂ ਮੰਨਦਾ, ਕਹਿੰਦਾ ਜੀ ਮੈਂ ਤਾਂ ਗਲਤੀ ਕੋਈ ਕੀਤੀ ਨਹੀਂ। ਸੋ ਆਹ ਗਲਤੀ ਉਹਨੇ ਕੀ ਮੰਨਣੀ ਆ? ਪਰ ਉਸ ਕਲਿੱਪ ਦੇ ਵਿੱਚ ਜੋ ਹੈ ਉਹਦੇ 'ਚ ਪਹਿਲੀ ਕਲਿੱਪ 'ਚ ਜਗਦੀਸ਼ ਟਾਈਟਲਰ ਕਹਿ ਰਿਹਾ ਕਿ ਮੇਰੇ ਦੋਸਤਾਂ ਨੇ ਮੇਰਾ 150 ਕਰੋੜ ਰੁਪਈਆ ਦੱਬ ਲਿਆ। 150 ਕਰੋੜ ਰੁਪਈਆ। ਹੁਣ 150 ਕਰੋੜ ਰੁਪਈਆ ਇਹਦੇ ਕੋਲ ਕਿੱਥੋਂ ਆਇਆ? ਇਹ ਸਭ ਤੋਂ ਵੱਡਾ ਸਵਾਲ ਆ। ਦੂਜੀ ਕਲਿੱਪ ਦੇ ਵਿੱਚ ਉਹ ਕਾਂਗਰਸ ਹਾਈ ਕਮਾਨ ਤੇ ਥੋੜ੍ਹੀ ਜਿਹੀ ਟੀਕਾ ਟਿੱਪਣੀ ਕਰਦਾ। ਉਹ ਕਹਿੰਦਾ ਕਿ ਕਾਂਗਰਸੀਆਂ ਨੇ ਮੈਨੂੰ ਆਖਿਆ ਸੀ ਤੈਨੂੰ ਰਾਜ ਸਭਾ 'ਚ ਭੇਜ ਦਿਆਂਗੇ, ਦਿੱਲੀ ਦਾ ਮੁੱਖ ਮੰਤਰੀ ਬਣਾਵਾਂਗੇ, ਪਰ ਮੀਡੀਆ ਮੇਰੇ ਮੁੰਡੇ ਦੇ ਹੱਥ ਧੋ ਕੇ ਪਿੱਛੇ ਪੈ ਗਿਆ। ਮੇਰੇ ਮੁੰਡੇ ਦੀ ਇੱਕ ਕੰਪਨੀ ਜਿਹਦਾ ਖਾਤਾ ਸਵਿਸ ਬੈਂਕ ਦੇ ਵਿੱਚ ਹੈ, ਮੀਡੀਆ ਸਾਰਾ ਜ਼ੋਰ ਇਸ ਕੰਪਨੀ ਤੇ ਲਾ ਰਿਹਾ, ਹੁਣ ਨਾਲ ਉਹ ਸਵਿਸ ਖਾਤੇ ਦਾ ਜ਼ਿਕਰ ਕਰਦਾ। ਤੇ ਦੂਜੀ ਗੱਲ ਉਹ ਕਹਿੰਦਾ ਕਿ ਕਾਂਗਰਸ ਨੇ ਮੈਨੂੰ ਵਾਅਦਾ ਕੀਤਾ ਸੀ ਕਿ ਤੈਨੂੰ ਸਭ ਕੁਛ ਮਿਲੇਗਾ। ਮੇਰੀ ਘਰ ਵਾਲੀ ਨੂੰ ਇਸਦਾ ਪਤਾ ਹੈ ਤੇ ਉਹ ਮੈਨੂੰ ਅਕਸਰ ਕਹਿੰਦੀ ਹੈ ਕਿ ਮੈਂ ਇਹਨਾਂ ਚੱਕਰਾਂ 'ਚ ਨਾ ਪਵਾਂ। ਦੂਜੀ ਕਲਿੱਪ 'ਚ ਇਹ ਗੱਲ ਕਹਿੰਦਾ। ਤੀਜੀ ਕਲਿੱਪ 'ਚ ਜਿਹੜੀ ਗੱਲ ਕਹਿੰਦਾ ਹੈ ਉਹ ਕਹਿੰਦਾ ਕਿ 100 ਸਿੱਖ ਮਰੇ ਕੀ ਹੋ ਗਿਆ? ਔਰ 100 ਸਿੱਖ ਨਹੀਂ ਕਹਿੰਦਾ, ਉਹ ਕਹਿੰਦਾ 100 ਸਰਦਾਰ ਮਰੇ ਕੀ ਹੋ ਗਿਆ?
ਹੁਣ ਉੱਥੇ ਉਹ ਆਪਣੇ ਆਪ ਨੂੰ ਕਹਿ ਰਿਹਾ 100 ਸਰਦਾਰ ਮੈਂਬਰ ਜਾਂ ਮੈਂਬਰ ਵਾਏ ਜਾਂ ਚੱਲ ਰਹੀ ਜਾਂਚ ਅੱਗੇ ਵੀ ਚੱਲਦੀ ਰਹੇਗੀ, ਜਿਸ ਤੋਂ ਸੋਚੀ ਸਮਝੀ ਸਾਜ਼ਿਸ਼ ਤੇ ਸਰਕਾਰ ਦੀ ਨਾਕਾਮਯਾਬੀ ਸਾਫ਼ ਜ਼ਾਹਰ ਹੁੰਦੀ ਹੈ। ਜਿਸ ਤਰੀਕੇ ਨਾਲ ਬੋਲਦਾ ਪਿਆ ਸਾਫ਼ ਜ਼ਾਹਰ ਹੁੰਦੀ ਹੈ। ਅੱਗੇ ਉਹ ਗਾਲ ਕੱਢਦਾ, ਹੁਣ ਕਿਹਨੂੰ ਕਹੀਏ ਗਾਲ ਕੱਢਦਾ, ਉਹ ਕਹਿੰਦਾ ਕੀ ਕਰ ਲਿਆ ਸਾਲਿਆਂ ਨੇ, ਉਹ ਕਹਿੰਦਾ ਕਿ ਮੈਂ ਉਹਨੂੰ ਖੋਹ ਦਿੱਤਾ। ਹੁਣ ਇੱਥੇ ਉਹ ਮਨਮੋਹਨ ਸਿੰਘ ਦਾ ਜ਼ਿਕਰ ਕਰਦਾ ਕਿ ਮੈਂ ਉਹਨੂੰ ਖੋਹ ਦਿੱਤਾ। ਇਹ ਸਾਰੀ ਗੱਲ ਇਹ ਜਿਹੜੀ ਹੈ ਦੱਸਦੇ ਆ ਕਿ 8 ਦਸੰਬਰ 2011 ਦੀ ਹੈ। ਫਿਰ ਉਹ ਇੱਕ ਥਾਂ ਤੇ ਮੀਡੀਆ ਨੂੰ ਗਾਲਾਂ ਵੀ ਕੱਢਦਾ, ਜਿਹੜੀ ਚੌਥੀ ਕਲਿੱਪ ਆ, ਮੀਡੀਆ ਨੂੰ ਆਰਾਮਜ਼ਾਦੇ ਸ਼ਬਦ ਦੇ ਨਾਲ ਸੰਬੋਧਨ ਕਰਦਾ। ਸੋ ਇਹ 4 ਕਲਿੱਪਾਂ ਨੇ। ਚਾਰੇ ਕਲਿੱਪਾਂ ਦੇ ਵਿੱਚ ਵੈਸੇ ਤੇ ਸਮਾਦ ਬਹੁਤ ਲੰਮਾ, ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਦੱਸਿਆ। ਕੁਛ ਗਾਲਾਂ ਨੇ, ਗਾਲਾਂ ਲਈ ਮੈਂ ਪਹਿਲਾਂ ਹੀ ਮਾਫ਼ੀ ਮੰਗ ਲੈਣਾ। ਸੋ ਇਹ ਇਸ ਤਰ੍ਹਾਂ ਦੀ ਕਲਿੱਪ ਆ ਜਿਹਦੇ ਚ ਬਹੁਤ ਸਾਰੀਆਂ ਗੱਲਾਂ ਨੇ। ਆਵਾਜ਼ ਹੂਬਹੂ ਜਗਦੀਸ਼ ਟਾਈਟਲਰ ਦੀ ਹੈ। ਹੁਣ ਉਹ ਡਿਨਾਈਲ ਮੋਡ ਤੇ ਉਹ ਕਹਿੰਦਾ ਜੀ ਕਿ ਮੇਰੀ ਵੀਡੀਓ ਜਿਹੜੀ ਉਹ ਫਰਜ਼ੀ ਹੈ। ਹੁਣ ਦੇਖੋ ਜੇ ਫਰਜ਼ੀ ਹੈ ਤੇ ਇਹਦੀ ਪ੍ਰਮਾਣਤਾ ਜਿਹੜੀ ਚੈੱਕ ਹੋ ਜਾਣੀ ਚਾਹੀਦੀ ਹੈ, ਤੇ ਜੇ ਅਸਲੀ ਆ ਫਿਰ ਸਟਿੰਗ, ਤੇ ਇਹਨੂੰ ਸਟਿੰਗ ਦਾ ਉਹ ਡੰਗ ਜਿਹੜਾ ਮਾਰ ਦੇਣਾ ਚਾਹੀਦਾ। ਇਹਨੂੰ ਹੱਥ ਕੜੀ ਲਾ ਕੇ ਪੁੱਛਣਾ ਚਾਹੀਦਾ ਕਿ ਜਿਹੜੇ 100 ਦੀ ਤੂੰ ਗੱਲ ਕਰਦਾ ਉਹਦੇ ਨਾਲ ਤੇਰਾ ਕੋਈ ਵੰਜ ਵਿਹਾਰ ਨਹੀਂ, ਕੋਈ ਵੱਟ ਵਿਹਾਰ ਨਹੀਂ ਹੈ, ਤੇਰੇ ਨਾਲ ਕੋਈ ਲਾਗ ਡਾਟ ਨਹੀਂ, ਤੇਰੇ ਨਾਲ ਕੋਈ ਉਹਨਾਂ ਦਾ ਲਾਗਾ ਦਾਗਾ ਨਹੀਂ। ਫਿਰ ਉਹ 100 ਬੰਦੇ ਕਿਹਦੇ ਕਹਿਣ ਤੇ ਮਾਰੇ ਗਏ, ਇਹਨੂੰ ਪੁੱਛਣਾ ਚਾਹੀਦਾ। ਔਰ ਇਹ ਪੁੱਛਣਾ ਚਾਹੀਦਾ ਕਿ 150 ਕਰੋੜ ਰੁਪਏ ਤੇਰੇ ਕੋਲ ਕਿੱਥੋਂ ਆਏ। ਇੱਕ ਥਾਂ ਤੇ ਇਹ ਵੀ ਜ਼ਿਕਰ ਕਰਦਾ ਕਿ ਉਹ ਫਲਾਣੇ ਜੱਜ ਮਿਸਟਰ ਐਂਡ ਮਿਸਿਸ ਕੋਈ ਸ਼ੁਕਲਾ, ਉਹਨਾਂ ਦਾ ਨਾਂ ਲੈਂਦਾ ਕਿ ਜੀ ਉਹਨਾਂ ਦੋਨਾਂ ਨੂੰ ਵੀ ਮੈਂ ਫਿੱਟ ਕਰਾਇਆ, ਮੈਂ ਉਹਨਾਂ ਨੂੰ ਲਵਾਇਆ। ਕੀ ਇਹ ਸੱਚਾਈ ਹੈ? ਕਿਉਂਕਿ ਇਹਦੇ ਵਿੱਚ ਦੇਖੋ ਸਿੱਧੇ ਤੌਰ ਤੇ ਉਹ ਜੁਡੀਸ਼ਰੀ ਨੂੰ ਵੀ ਖਿੱਚੀ ਫਿਰਦਾ। ਇਹ ਸਾਰੀਆਂ ਜਿਹੜੀਆਂ ਗੱਲਾਂ ਕਹਿ ਰਿਹਾ, ਬੇਸ਼ੱਕ ਹੁਣ ਉਹ ਡਿਨਾਈ ਕਰੀ ਚੱਲੇ, ਪਰ ਜਿਸ ਤਰੀਕੇ ਦਾ ਉਹ ਸਟਿੰਗ ਆ ਉਹਦੇ ਚ ਏਦਾਂ ਲੱਗਦਾ ਹੈ ਕਿ ਉਹਨੂੰ ਯਕਦਮ ਖੜੇ ਪੈਰ ਬੰਦਾ ਨਕਾਰ ਨਹੀਂ ਸਕਦਾ ਕਿ ਜੀ ਝੂਠ ਹੈ, ਕਿਉਂਕਿ ਆਵਾਜ਼ ਬਿਲਕੁਲ ਜਗਦੀਸ਼ ਟਾਈਟਲਰ ਦੀ ਹੈ। ਔਰ ਜਗਦੀਸ਼ ਟਾਈਟਲਰ ਦੀ ਆਵਾਜ਼ ਇਹੋ ਜਿਹੀ ਹੈ ਜਿਹੜੀ ਇੰਡੀਆ ਦੇ ਬੱਚੇ ਨੂੰ ਵੀ ਪਤਾ, ਇੱਕ ਛੋਟਾ ਜਿਹਾ ਬੱਚਾ ਵੀ ਉਹਦੀ ਆਵਾਜ਼ ਪਹਿਚਾਣ ਲੈਂਦਾ। ਹੁਣ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪਹਿਲਾਂ ਤੇ ਇਹ ਪਤਾ ਕਰ ਲੈਣਾ ਚਾਹੀਦਾ ਕਿ ਇਹ ਸਟਿੰਗ ਅਸਲੀ ਹੈ ਜਾਂ ਫਰਜ਼ੀ ਹੈ। ਜੇ ਇਹ ਅਸਲੀ ਹੈ ਫਿਰ ਦੇਰ ਨਹੀਂ ਕਰਨੀ ਚਾਹੀਦੀ, ਫਿਰ ਤੇ ਸਬੂਤ ਹੈ ਹੀ ਹੈ। ਪਰ ਸਬੂਤ ਜਦੋਂ ਦੇਖੋ ਇੱਕ ਜਿਉਂਦੀ ਜਿੰਦ ਜਾ ਕੇ ਕਹਿੰਦੀ ਹੈ ਕੋਰਟ ਦੇ ਵਿੱਚ ਕਿ ਮੈਂ 164 ਦੇ ਬਿਆਨ ਦਰਜ ਕਰਾਉਣੇ ਆ, ਤੇ 2-2 ਸਾਲ 4-4 ਸਾਲ ਉਹਨਾਂ ਦੇ ਬਿਆਨ ਦਰਜ ਹੀ ਨਹੀਂ ਕਰਦੇ। ਜਿਉਂਦੀ ਜਿੰਦ ਦਾ ਹੀ ਜਿੱਥੇ ਕੋਈ ਮੁੱਲ ਨਹੀਂ, ਉੱਥੇ ਸਟਿੰਗ ਦਾ ਕੀ ਮੁੱਲ ਪੈਣਾ? ਇੱਕ ਬਹੁਤ ਵੱਡਾ ਸਵਾਲ ਹੈ। ਪਰ ਫਿਰ ਵੀ ਉਮੀਦ ਕਰਦੇ ਹਾਂ ਕਿ ਜਾਗਣਾ ਚਾਹੀਦਾ, ਹੁਣ ਏਜੰਸੀਆਂ ਨੂੰ ਪੜਤਾਲ ਕਰਨੀ ਚਾਹੀਦੀ ਹੈ। ਪਰ ਦੇਖੋ ਇੱਕ ਤੇ ਕਤਲੇਆਮ ਸਿੱਖਾਂ ਦਾ ਹੋਇਆ ਹੀ ਹੋਇਆ। ਮੈਂ ਸਮਝਦਾ ਕਿ ਇੱਕ ਕਤਲੇਆਮ 84 ਦੇ ਵਿੱਚ ਲੋਕਤੰਤਰ ਦਾ ਵੀ ਹੋਇਆ। ਲੋਕਤੰਤਰ ਦਾ ਕਤਲੇਆਮ ਹੀ ਨਹੀਂ ਹੋਇਆ, ਉਦੋਂ ਕਤਲੇਆਮ ਹੋਇਆ। ਹੁਣ ਉਸ ਤੋਂ ਬਾਅਦ ਸ਼ੁਰੂ ਹੋਇਆ ਬਲਾਤਕਾਰ। ਇਹੋ ਜਿਹੇ ਲੋਕ ਕਾਨੂੰਨ ਦਾ ਬਲਾਤਕਾਰ ਕਰਦੇ ਪਏ ਆ। ਦੇਖੋ ਕਤਲੇਆਮ ਦੇ ਵਿੱਚ ਜਿਹੜੇ ਲੋਕ ਨਾਮਜ਼ਦ ਆ ਉਹ ਕਿੱਡੇ ਝੂਠ ਬੋਲਦੇ ਆ। ਪ੍ਰਧਾਨ ਮੰਤਰੀ ਦਫ਼ਤਰ ਤੱਕ ਹੀਰਾਫੇਰੀ ਕਰ ਜਾਂਦੇ ਆ, ਪਾਸਪੋਰਟ ਦਫ਼ਤਰ ਤੱਕ ਹੀਰਾਫੇਰੀ ਕਰ ਜਾਂਦੇ ਆ, ਇੱਥੋਂ ਤੱਕ ਸਟਿੰਗ 'ਚ ਇਕਬਾਲ ਕਰ ਜਾਂਦੇ ਆ। ਉਹਨਾਂ ਦਾ ਕਾਨੂੰਨ ਕੁਛ ਵਿਗਾੜੇ ਹੀ ਨਾ, ਸੰਵਿਧਾਨ ਕੁਛ ਵਿਗਾੜੇ ਹੀ ਨਾ। ਤੇ ਮੇਰੇ ਖਿਆਲ ਦੇ ਨਾਲ ਇਹ ਤੇ ਕਾਨੂੰਨ ਦੇ ਨਾਲ ਇੱਕ ਤਰ੍ਹਾਂ ਨਾਲ ਖਿਲਵਾੜ ਵਾਲੀ ਗੱਲ ਹੀ ਹੈ ਨਾ। ਬਿਲਕੁਲ ਮਿੰਟੂ ਜੀ, ਇਹ ਟਾਈਟਲਰ ਦੀ ਗੱਲ ਕਰਦੇ ਇੱਥੇ ਕੈਪਟਨ ਟਵਿੱਟਰ ਤੇ ਜਿਹੜਾ ਉਹ ਮੰਨਿਆ ਸੀਗਾ ਵੀ ਉਹਨੇ ਜਿਹੜੇ ਕੁਛ ਬੰਦਿਆਂ ਨੂੰ ਸਰੈਂਡਰ ਕਰਾਇਆ, ਉਹਨਾਂ ਦਾ ਬਾਅਦ 'ਚ ਥਹੁ ਪਤਾ ਨਹੀਂ ਲੱਗਾ, ਤੇ ਇਹ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਇਹੀ ਕੁਛ ਜਿਹੜਾ ਕਰ ਰਿਹਾ, ਤੇ ਲੋਕ ਵੀ ਪਤਾ ਨਹੀਂ ਅੱਖਾਂ ਤੇ ਕਿਹੜਾ ਪਰਦਾ ਪਾਈ ਬੈਠੇ ਆ, ਅਜੇ ਵੀ ਉਹਨੂੰ ਆਪਣੇ ਸਿਰਾਂ ਦੇ ਉੱਤੇ ਜਿਹੜੇ ਲੋਕ ਅਜਿਹਿਆਂ ਨੂੰ ਬਿਠਾਈ ਜਾਂਦੇ ਨੇ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਨਵਜੋਤ ਸਿੱਧੂ ਦੀ ਪਤਨੀ ਨੇ ਹੁਣ ਮੰਨੇ ਦੇ ਉੱਤੇ ਦੋਸ਼ ਲਾਏ ਨੇ। ਨਹੀਂ, ਨਵਜੋਤ ਸਿੱਧੂ ਦੀ ਪਤਨੀ ਤੇ ਮੰਨੇ ਨੇ ਦੋਸ਼ ਲਾਏ। ਜੀ ਇਹ ਬਹੁਤ ਚਰਚਿਤ ਚਿਹਰਾ ਮਨਜੀਤ ਮੰਨਾ ਵੀ ਜੀ। ਵੈਸੇ ਮਨਜੀਤ ਮੰਨਾ ਜਿਹੜਾ ਉਹ ਪਹਿਲਾਂ ਅਕਾਲੀਆਂ ਦਾ ਮੰਨਾ ਹੁੰਦਾ ਸੀ, ਹੁਣ ਕਾਂਗਰਸੀਆਂ ਦਾ ਮੰਨਾ। ਇਹਦੀ ਖਾਸੀਅਤ ਸਿੱਧੂ ਵਰਗੀ ਆ, ਜਿੱਥੇ ਹੋਵੇ ਉਹ ਪੁੱਠੀ ਵੀ ਮਾਰ ਕਰ ਜਾਂਦਾ ਜਿੱਧਰ ਹੋਵੇ। ਉਹ ਜਿਵੇਂ ਬੰਦੂਕ ਹੁੰਦੀ ਹੈ ਨਾ, ਕਈ ਵਾਰ ਬੰਦੂਕ ਆਪਣੇ ਆਪ ਨੂੰ ਚੱਲ ਜਾਂਦੀ ਹੈ, ਆਪਣੇ ਵੱਲ ਨੂੰ ਚੱਲ ਜਾਂਦੀ ਹੈ, ਪੁੱਠੀ ਚੱਲ ਜਾਂਦੀ ਹੈ। ਜਦੋਂ ਮਾੜੇ ਦਿਨ ਹੁੰਦੇ ਵੈਸੇ ਵੀ ਕਹਿੰਦੇ ਕਿ ਦਹੀਂ ਨਾਲ ਦਾੜ ਟੁੱਟ ਜਾਂਦੀ ਆ, ਤੇ ਉਹ ਕਈ ਵਾਰ ਪੁੱਠੀ ਚੱਲ ਜਾਂਦੀ ਹੈ। ਤੇ ਇਹ ਵੀ ਪੁੱਠੀ ਬੰਦੂਕ ਵਾਲਾ ਹਿਸਾਬ ਕਿਤਾਬ ਹੀ ਆ। ਮੰਨਾ ਵੀ ਅਕਾਲੀਆਂ 'ਚ ਸੀ ਤੇ ਅਕਾਲੀਆਂ ਨੂੰ ਬਾਣੇ ਪਾਈ ਫਿਰਦਾ ਹੁੰਦਾ ਸੀਗਾ, ਹੁਣ ਕਾਂਗਰਸ ਦੇ ਵਿੱਚ ਤੇ ਕਾਂਗਰਸ ਨੂੰ ਬਾਣੇ ਪਾਈ ਫਿਰਦਾ।
ਇਹਨੇ ਹੁਣ ਦੋਸ਼ ਲਾਏ ਆ, ਦੋਸ਼ ਕਾਫੀ ਸੰਗੀਨ ਆ। ਔਰ ਇਹ ਦੋਸ਼ ਐਵੇਂ ਨਹੀਂ, ਵੈਸੇ ਜਿਵੇਂ ਇਹਨੂੰ ਮੰਨਿਆ ਜਾਂਦਾ ਕਿ ਮੰਨਾ ਬੜਬੋਲਾ ਜੀ ਜੋ ਆਉਂਦਾ ਉਹ ਬੋਲੀ ਜਾਂਦਾ, ਐਸੀ ਗੱਲ ਨਹੀਂ ਹੈ। ਉਹ ਤੱਥ ਲੈ ਕੇ ਪੇਸ਼ ਹੋਇਆ, ਪ੍ਰੈਸ ਕਾਨਫਰੰਸ ਕੀਤੀ ਉਹਨੇ ਬਕਾਇਦਾ। ਉਹਦੇ ਚ ਉਹਨੇ RTI ਪਾਈ ਦਿਖਾਈ ਆ। ਉਹ ਕਹਿੰਦਾ ਕਿ ਦੇਖੋ ਆਹ RTI ਆ, RTI ਰਾਹੀਂ ਮੈਨੂੰ ਜਵਾਬ ਮਿਲਿਆ। ਉਹਦੇ ਚ ਕੀ ਉਹਨੇ ਕਿਹਾ, ਉਹ ਕਹਿੰਦੇ ਆ ਕਿ ਦੇਖੋ 18 ਸਤੰਬਰ 2013 ਨੂੰ ਨਗਰ ਸੁਧਾਰ ਟਰਸਟ ਦੀ ਇੱਕ ਅਰਜ਼ੋਈ ਪੱਤਰ ਆਇਆ ਸੀਗਾ, ਜਿਹਦੇ ਚ ਇੱਕ ਕੰਪਨੀ, ਜਿਹਨੂੰ ਉਹਨੇ ਕੰਸਟਰਕਸ਼ਨ ਕੰਪਨੀ ਕਿਹਾ, ਉਹ ਆ ਕੇ ਟੈਂਡਰ ਹਾਸਲ ਕਰਦੀ ਹੈ, ਜਦ ਕਿ RTI ਰਾਹੀਂ ਇਹ ਸਾਫ਼ ਹੋਇਆ ਕਿ ਉਹ ਕੰਪਨੀ ਰਜਿਸਟਰਡ ਹੀ ਹੈ ਨਹੀਂ ਸੀਗੀ। ਸੋ ਇਹ ਬਹੁਤ ਵੱਡਾ ਉਹਨੇ ਦੋਸ਼ ਲਾਇਆ। ਔਰ ਦੋਸ਼ ਇਸ ਕਰਕੇ ਵੱਡਾ ਲਾਇਆ, ਉਹ ਕਹਿੰਦਾ ਕਿ ਅਸਲ ਦੇ ਵਿੱਚ ਇਹ ਉੱਥੋਂ ਦੀ ਵਿਧਾਇਕਾ ਬੀਬੀ ਜਿਹੜੀ ਉਸ ਸਮੇਂ ਦੀ ਸੀ, ਨਵਜੋਤ ਕੌਰ ਸਿੱਧੂ, ਉਹ ਔਰ ਉਹਦਾ PA ਹੀ ਇਸ ਸਾਰੀ ਕੰਪਨੀ ਦੀ ਖੇਡ ਦੇ ਪਿੱਛੇ ਸੀ। ਮਤਲਬ ਇਹ ਕਿ ਜਿਹੜੀ ਸਰਕਾਰੀ ਗ੍ਰਾਂਟ ਸੀਗੀ ਉਹ ਹੀ ਦੇਣ ਵਾਲੇ ਸੀਗੇ, ਮੁੜ ਕੇ ਉਸੇ ਹੀ ਗ੍ਰਾਂਟ ਦੇ ਨਾਲ ਅੱਗੇ ਕੰਮਕਾਰ ਕਰਨ ਵਾਲੇ ਇਹੀ ਲੋਕ ਸੀ ਜਿਨ੍ਹਾਂ ਨੇ ਫਰਜ਼ੀ ਕੰਪਨੀ ਦਾ ਇਸਤੇਮਾਲ ਕੀਤਾ। ਹਾਲਾਂਕਿ ਬੀਬੀ ਨਵਜੋਤ ਕੌਰ ਸਿੱਧੂ ਤੇ ਜਿਹੜਾ PA ਹੈ, ਇਹ ਦੋਵੇਂ ਹੀ ਇਸ ਗੱਲ ਤੋਂ ਇਨਕਾਰੀ। ਉਹ ਕਹਿੰਦੇ ਜੀ ਕਿ ਨਹੀਂ, ਇਸ ਤਰ੍ਹਾਂ ਕੁਛ ਨਹੀਂ ਹੈ। ਜਿਹੜਾ PA ਸੀਗਾ ਉਹ ਤੇ ਇਹ ਗੱਲ ਕਹਿੰਦਾ ਕਿ ਸਾਡੀ ਕੰਪਨੀ ਹੈ ਜਿਹੜੀ ਉਹ ਰਜਿਸਟਰਡ ਹੈ। ਪਰ ਜੇ ਕੰਪਨੀ ਰਜਿਸਟਰਡ ਹੈ ਤੇ RTI ਦੇ ਵਿੱਚ ਜੋ ਗੱਲ ਕਹੀ ਗਈ ਹੈ ਕਿ ਉਹ ਕੰਪਨੀ ਉਸ ਸਮੇਂ ਰਜਿਸਟਰਡ ਹੀ ਹੈ ਨਹੀਂ ਸੀ, ਜਿਹਨੂੰ ਟੈਂਡਰ ਅਲਾਟ ਕੀਤੇ ਗਏ, ਤਾਂ ਫਿਰ ਘਪਲਾ ਜ਼ਾਹਰ ਹੁੰਦਾ। ਹੁਣ ਜੇ ਕੰਪਨੀ ਇਹ RTI ਰਾਹੀਂ ਸਾਬਤ ਹੋ ਜਾਂਦੀ ਹੈ ਕਿ ਉਹ ਉਸ ਸਮੇਂ ਰਜਿਸਟਰਡ ਨਹੀਂ ਸੀਗੀ, ਤੇ ਫਿਰ ਤੇ ਸਿੱਧੇ ਰੂਪ ਦੇ ਵਿੱਚ ਘਪਲਾ ਹੈ ਹੀ ਹੈ, ਕਿਉਂਕਿ ਰਜਿਸਟਰਡ ਕੰਪਨੀ ਤੋਂ ਬਗੈਰ ਟੈਂਡਰਿੰਗ ਹੋ ਨਹੀਂ ਸਕਦੀ। ਇੱਥੇ ਕਿਵੇਂ ਹੋਈ ਹੈ, ਕਿਉਂ ਹੋਈ ਹੈ, ਇਹ ਬਹੁਤ ਸਾਰੇ ਸਵਾਲ ਜਵਾਬ ਮੰਗਣਗੇ। ਦੂਜੀ ਚੀਜ਼ ਇਹ ਹੈ ਕਿ ਦੇਖੋ ਨਵਜੋਤ ਸਿੱਧੂ ਜਿਸ ਤਰੀਕੇ ਦਾ ਕੱਦ ਰੱਖਦਾ, ਜਿਸ ਤਰੀਕੇ ਦਾ ਕਿਰਦਾਰ ਰੱਖਦਾ ਰਾਜਨੀਤੀ ਦੇ ਵਿੱਚ, ਉਹਦੀ ਸਾਰੇ ਕਦਰ ਕਰਦੇ ਆ। ਹਾਂ ਠੀਕ ਆ ਕਿ ਉਹ ਆਪਣੇ ਪੱਧਰ ਤੇ ਕੁਛ ਗੱਲਾਂ ਦੇ ਵਿੱਚ ਵਿਰੋਧਾਭਾਸ ਵੀ ਪੈਦਾ ਕਰ ਦਿੰਦਾ, ਕੁਛ ਗੱਲਾਂ ਚੋਂ ਉਹ ਫਿਰ ਵੀ ਜਾਂਦਾ, ਆਪਣੇ ਸਟੈਂਡ ਤੋਂ ਉਹ ਉਲਟ ਵੀ ਜਾਂਦਾ। ਉਹ ਸਾਰੀਆਂ ਗੱਲਾਂ ਦੂਸਰੇ ਪੱਖ ਤੋਂ ਹਨ, ਪਰ ਉਹਦੇ ਤੇ ਇਸ ਤਰ੍ਹਾਂ ਦਾ ਕਰਪਸ਼ਨ ਦਾ ਕੋਈ ਦੋਸ਼ ਨਹੀਂ ਲੱਗਦਾ। ਉਲਟਾ ਉਹ ਤੇ ਕਰਪਟ ਲੋਕਾਂ ਨੂੰ ਲਲਕਾਰਦਾ ਕਿ ਤਗੜੇ ਹੋ ਜਾਊਗਾ, ਤੁਹਾਡੀ ਖੱਲ ਲਾ ਦੂੰ, ਤੁਹਾਨੂੰ ਪੁੱਠੇ ਟੰਗ ਦੂੰ, ਇਹ ਕਰ ਦੂੰ, ਉਹ ਕਰ ਦੂੰ। ਪਰ ਜਿਸ ਤਰੀਕੇ ਨਾਲ ਹੁਣ ਘਰੇ ਹੀ ਇਹ ਦੋਸ਼ ਨਵਜੋਤ ਸਿੱਧੂ ਦੇ ਲੱਗੇ ਆ, ਉਹ ਤੋਂ ਨਵਜੋਤ ਸਿੱਧੂ ਤੋਂ ਤਵੱਕੋ ਕਰਨੀ ਚਾਹੀਦੀ ਹੈ ਕਿ ਉਹ ਜਵਾਬ ਦੇਣਗੇ, ਉਹ ਸਫਾਈ ਦੇਣਗੇ ਕਿਸੇ ਤਰੀਕੇ ਨਾਲ। ਪਰ ਇਹ ਪਹਿਲਾ ਮੌਕਾ ਨਹੀਂ। ਤੁਹਾਨੂੰ ਯਾਦ ਹੋਣਾ ਕਿ ਪਿੱਛੇ ਜੇ ਮਨਜੀਤ ਮੰਨਾ ਨੇ ਇਸੇ ਤਰ੍ਹਾਂ ਦੀ ਹੀ ਇੱਕ ਵੀਡੀਓ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਸੀਗੀ। ਉਸ ਵੀਡੀਓ ਦੇ ਵਿੱਚ ਉਹ ਜਿਵੇਂ ਉਹ ਬੋਲਦਾ ਹੀ ਆ, ਇੱਕ ਹੈ ਮਜੈਲ ਹੈ, ਇੱਕ ਵੈਸੇ ਉਹਦਾ ਬੋਲ ਤਗੜਾ, ਜਿਸ ਤਰੀਕੇ ਨਾਲ ਬੋਲਦਾ, ਉਹਨੇ ਨਵਜੋਤ ਸਿੱਧੂ ਦੇ ਬੜੇ ਪਛੜੇ ਲਾਏ ਸੀਗੇ। ਤੇ ਕਮਾਲ ਦੀ ਗੱਲ ਹੈ ਕਿ ਨਵਜੋਤ ਸਿੱਧੂ ਨੇ ਉਹਦੀਆਂ ਗੱਲਾਂ ਦਾ ਕੋਈ ਪ੍ਰਤੀਕਰਮ ਨਹੀਂ ਦਿੱਤਾ। ਹਾਲਾਂਕਿ ਜੇ ਏਡੇ ਵੱਡੇ ਲੀਡਰ ਪ੍ਰਤੀਕਰਮ ਦੇਣ ਵੀ ਨਹੀਂ ਆਉਣਾ, ਪਰ ਜਿਸ ਤਰੀਕੇ ਦੇ ਉਹਨੇ ਪਹਿਲੀ ਵੀਡੀਓ 'ਚ ਦੋਸ਼ ਲਾਏ ਸੀਗੇ, ਮਜੀਠੀਏ ਤੇ ਲਾਏ ਸੀ, ਨਵਜੋਤ ਸਿੱਧੂ ਤੇ ਲਾਏ ਸੀਗੇ, ਇਹਨਾਂ ਨੂੰ ਦੋਸ਼ਾਂ ਦਾ ਜਵਾਬ ਘੱਟੋ ਘੱਟ ਦੇਣਾ ਚਾਹੀਦਾ ਸੀਗਾ, ਕਿਉਂਕਿ ਮਜੀਠੀਆ ਇਸ ਸਮੇਂ ਸੱਤਾ 'ਚ ਨਹੀਂ ਹੈ। ਸੋ ਉਹਦੇ ਤੋਂ ਲੋਕ ਇੰਨੀ ਤਵੱਕੋ ਨਹੀਂ ਕਰਨਗੇ ਜਿੰਨੀ ਨਵਜੋਤ ਸਿੱਧੂ ਤੋਂ ਹੈ ਕਿ ਨਵਜੋਤ ਸਿੱਧੂ ਜ਼ਰੂਰ ਜਵਾਬ ਦੇਵੇਗਾ। ਨਵਜੋਤ ਸਿੱਧੂ ਨੇ ਉਹਦੇ ਜਵਾਬ ਨਹੀਂ ਸੀ ਦਿੱਤੇ। ਤਾਂ ਹੁਣ ਦੂਸਰਾ ਮੌਕਾ ਹੈ ਜਦੋਂ ਉਹ ਤੱਥ ਲੈ ਕੇ, ਸਬੂਤ ਲੈ ਕੇ ਇਹਨਾਂ ਤੇ ਦੋਸ਼ ਲਾਉਣ ਆ ਗਿਆ। ਹਾਲਾਂਕਿ ਉਹ ਵੀ ਕਾਂਗਰਸ ਦੇ ਵਿੱਚ ਹੈ। ਹੁਣ ਦੇਖਣਾ ਇਹੋ ਹੀ ਹੋਏਗਾ ਕਿ ਨਵਜੋਤ ਸਿੱਧੂ ਡਾਕਟਰ ਨਵਜੋਤ ਕੌਰ ਸਿੱਧੂ ਤੋਂ ਪੁੱਛ ਕੇ ਲੋਕਾਂ ਨੂੰ ਦੱਸੇਗਾ ਕਿ ਆਖਰੇ ਮਾਜਰਾ ਕੀ ਸੀ, ਜਾਂ ਫਿਰ ਉਹ ਜਿਵੇਂ ਛੱਡੋ ਗੁਰੂ ਛੱਡੋ, ਮੈਂ ਇਹਨਾਂ ਗੱਲਾਂ ਦਾ ਜਵਾਬ ਨਹੀਂ ਦੇਣਾ, ਜਾਂ ਫਿਰ ਉਹ ਇਸ ਤਰ੍ਹਾਂ ਦਾ ਝਾੜੂ ਪੋਚਾ ਜਿਹਾ ਮਾਰ ਕੇ ਨਿਕਲ ਜਾਊਗਾ। ਖੈਰ ਮੇਰੇ ਖਿਆਲ ਦੇ ਨਾਲ ਉਹਨੂੰ ਜਵਾਬ ਦੇਣਾ ਚਾਹੀਦਾ। ਪਰ ਕੁਛ ਲੋਕ ਕਹਿੰਦੇ ਆ ਕਿ ਨਵਜੋਤ ਸਿੱਧੂ ਆਪਦੀ ਘਰ ਵਾਲੀ ਕੋਲੋਂ ਪੁੱਛੂਗਾ ਕਿ ਡਰ ਤੇ ਹੁੰਦਾ ਹੀ ਹੈ ਨਾ ਬੰਦੇ ਨੂੰ, ਪੁੱਛ ਲੱਗਾ ਵੀ ਤੇ ਡਰ ਲੱਗਣਾ ਨਾ ਕਿ ਕਿੱਦਾਂ ਹੋਇਆ ਸੀ ਮੈਡਮ। ਜੀ ਜੀ। ਤੇ ਮਿੰਟੂ ਜੀ ਜਾਂਦੇ ਜਾਂਦੇ ਜੇ ਦੱਸ ਦਿਓ ਵੀ ਜਿਹੜੇ ਜਾਖੜ ਹੋਣਾ ਨੇ ਖੱਤ ਲਿਖਿਆ ਆ, ਉਹਦੇ ਨਾਲ ਕੈਪਟਨ ਦੀ ਮੁਸ਼ਕਿਲ ਵਧੀ ਹੈ। ਦੇਖੋ ਜਿਹੜਾ ਨਵਜੋਤ ਸਿੱਧੂ ਤੇ ਸੁਨੀਲ ਜਾਖੜ ਹੈ ਨਾ, ਦੋਨਾਂ ਨੇ ਆ ਪਿਛਲੇ 2 ਦਿਨਾਂ ਦੇ ਵਿੱਚ ਇਹਨਾਂ ਨੂੰ ਬੜੇ ਖਤਰਨਾਕ ਗੋਲ ਕੀਤੇ ਆ ਆਪਣੀ ਪਾਰਟੀ ਨੂੰ। ਨਵਜੋਤ ਸਿੱਧੂ ਤੇ ਜਾਖੜ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਹੈ। ਉਹ ਪ੍ਰੈਸ ਕਾਨਫਰੰਸ ਵੀ ਆਪਣੇ ਆਪ ਦੇ ਵਿੱਚ ਧਿਆਨ ਮੰਗਦੀ ਹੈ ਕਿ ਸਿੱਧੂ ਤੇ ਜਾਖੜ ਇੱਕ ਮੰਚ ਤੇ ਆ ਕੇ ਇਹ ਗੱਲ ਕਹਿੰਦੇ ਆ ਕਿ ਇੱਥੇ ਸੈਂਡ ਮਾਫੀਆ ਆਪਣਾ ਕੰਮ ਕਰੀ ਜਾਂਦਾ।
ਇਹ ਆਪਣੇ ਆਪ ਦੇ ਵਿੱਚ ਬੜੀ ਸੋਚਣ ਵਿਚਾਰਨ ਵਾਲੀ ਗੱਲ ਹੈ। ਖਾਸ ਤੌਰ ਤੇ ਕਾਂਗਰਸੀਆਂ ਲਈ ਜ਼ਿਆਦਾ ਸੋਚਣ ਵਿਚਾਰਨ ਵਾਲੀ ਗੱਲ ਹੈ। ਆਪਣਾ ਤਾਂ ਖੈਰ ਸਲਾਹ। ਦੂਜੇ ਪਾਸੇ ਹੁਣ ਗੱਲ ਇਹ ਨਿਕਲ ਕੇ ਆਉਂਦੀ ਪਈ ਆ ਕਿ ਸੁਨੀਲ ਜਾਖੜ ਨੇ ਇੱਕ ਲੈਟਰ ਲਿਖਿਆ CM ਆਫਿਸ ਨੂੰ। CM ਆਫਿਸ ਨੂੰ ਉਹਨੇ ਖੱਤ ਲਿਖ ਕੇ ਮੰਗ ਕੀਤੀ ਆ ਕਿ ਜਿਹੜੇ ਨਿੱਜੀ ਥਰਮਲਾਂ ਦੇ ਨਾਲ ਸਮਝੌਤੇ ਹੋਏ ਸਨ, ਉਹਨਾਂ ਸਾਰੇ ਸਮਝੌਤਿਆਂ ਦੀ ਪੜਤਾਲ ਕਰਵਾਈ ਜਾਵੇ ਕਿਉਂਕਿ ਮਾਮਲਾ ਗੜਬੜ ਲੱਗਦਾ ਹੈ। ਹੁਣ ਇੱਥੇ ਹੀ ਉਹ ਕਾਂਗਰਸ ਨੂੰ ਗੋਲ ਕਰ ਜਾਂਦੇ ਆ, ਔਰ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ। ਕਿਉਂ? ਦੇਖੋ, ਆ ਥੋੜੇ ਮਹੀਨੇ ਬੀਤੇ ਆ ਜਦੋਂ ਇਹਨਾਂ ਦਾ ਰਾਣਾ ਗੁਰਜੀਤ ਸਿੰਘ, ਜਿਹਨੂੰ ਪਿਆਰ ਨਾਲ ਲੋਕ ਖੱਡਾਂ ਵਾਲਾ ਵੀ ਕਹਿ ਦਿੰਦੇ ਆ, ਖੰਡ ਵਾਲਾ ਵੀ ਉਹ ਰਾਣਾ ਹੈ ਤੇ ਖੱਡ ਵਾਲਾ ਵੀ ਰਾਣਾ ਹੀ ਆ। ਸੋ ਉਹ ਰਾਣਾ ਗੁਰਜੀਤ ਸਿੰਘ ਜਦੋਂ ਬਿਜਲੀ ਮੰਤਰੀ ਹੁੰਦਾ ਸੀਗਾ, ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਹਿੰਦਾ ਕਿ ਮੈਂ ਪੁੱਤ ਆ, ਉਹ ਇਹ ਨਹੀਂ ਕਹਿੰਦਾ ਯਾਰ, ਉਹ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਤੇ ਮੈਂ ਬੱਚਿਆਂ ਵਰਗਾ ਹਾਂ। ਰਾਣਾ ਗੁਰਜੀਤ ਦੀ ਇਹ ਵਰਡਿੰਗ ਆ, ਜਿਹੜਾ ਬਹੁਤ ਨੇੜੇ ਆ, ਬਹੁਤ ਲਾਗਲੂ ਆ ਕੈਪਟਨ ਅਮਰਿੰਦਰ ਸਿੰਘ ਦੇ। ਉਹਨੇ ਇਹ ਗੱਲ ਆਖੀ ਸੀਗੀ ਕਿ ਇਹਨਾਂ ਸਮਝੌਤਿਆਂ ਦੇ ਵਿੱਚ ਕੱਢਣ ਪਾਉਣ ਨੂੰ ਕੱਖ ਨਹੀਂ, ਇਹਨਾਂ ਦੀ ਪੜਚੋਲ ਕਰਾਉਣ ਦੀ, ਇਹਨਾਂ ਦੀ ਪੜਤਾਲ ਕਰਾਉਣ ਦੀ ਜ਼ਰੂਰਤ ਹੀ ਨਹੀਂ, ਸਭ ਕੁਝ ਠੀਕ ਠਾਕ ਆ। ਔਰ ਦੂਜੀ ਚੀਜ਼ ਉਹਨੇ ਇਹ ਗੱਲ ਆਖੀ ਸੀਗੀ ਕਿ ਦੇਖੋ ਜੀ, ਜੇ ਅਸੀਂ ਇਸ ਤਰ੍ਹਾਂ ਕਰਵਾਵਾਂਗੇ ਤੇ ਫਿਰ ਇਨਵੈਸਟਰਸ ਨੇ ਜਿਹੜੇ, ਉਹਨਾਂ ਦੇ ਹੌਸਲੇ ਡਿੱਗਣਗੇ, ਫਿਰ ਸਾਡੇ ਇੱਥੇ ਇਨਵੈਸਟਮੈਂਟ ਕੌਣ ਕਰੂਗਾ। ਪਰ ਦੂਜੇ ਪਾਸੇ ਹੁਣ ਸੁਨੀਲ ਜਾਖੜ ਕਹਿੰਦੇ ਆ ਕਿ ਨਹੀਂ ਜੀ, ਪੜਤਾਲ ਦੀ ਜ਼ਰੂਰਤ ਆ। ਯਾਨੀ ਇਹਦਾ ਮਤਲਬ ਇਹ ਆ ਕਿ ਰਾਣਾ ਗੁਰਜੀਤ ਦਾ ਜਿਹੜਾ ਉਹ ਬਿਆਨ ਸੀਗਾ, ਜਿਹੜੀ ਉਹ ਸਟੇਟਮੈਂਟ ਸੀ, ਉਹ ਜਾਖੜ ਸਾਹਿਬ ਨੇ ਹੀ ਰੱਦ ਕਰ ਦਿੱਤੀ ਹੈ। ਜਾਖੜ ਸਾਹਿਬ ਨੂੰ ਸ਼ਾਇਦ ਇਸ ਕਰਕੇ ਰੱਦ ਕਰਨੀ ਪਈ ਆ ਕਿਉਂਕਿ ਕਿਸੇ ਸਮੇਂ ਜਾਖੜ ਸਾਹਿਬ ਆਪੋਜੀਸ਼ਨ ਦੇ ਜਦੋਂ ਲੀਡਰ ਹੁੰਦੇ ਸੀ ਤੇ ਇਹਨਾਂ ਨੇ ਅਸੈਂਬਲੀ 'ਚ ਖੜ ਕੇ ਇਸੇ ਮੁੱਦੇ ਤੇ ਵਾਈਟ ਪੇਪਰ ਲਿਆਉਣ ਦੀ ਮੰਗ ਕੀਤੀ ਸੀਗੀ, ਕਿਉਂਕਿ ਉਹ ਚੀਜ਼ਾਂ ਔਨ ਰਿਕਾਰਡ ਨੇ। ਤੇ ਕੱਲ ਨੂੰ ਕਿਉਂਕਿ ਉਹ ਹੁਣ ਇਸ ਸਮੇਂ ਮੈਂਬਰ ਪਾਰਲੀਮੈਂਟ ਆ, ਇਹਨਾਂ ਨੂੰ ਉਹ ਗੱਲਾਂ ਜਿਹੜੀਆਂ ਉਹਨਾਂ ਦੇ ਜਵਾਬ ਦੇਣੇ ਪੈ ਸਕਦੇ, ਇਸ ਕਰਕੇ ਸ਼ਾਇਦ ਇਹ ਲੈਟਰ ਲਿਖ ਰਹੇ ਆ ਕਿ ਮੈਂ ਆਪਣੇ ਸਟੈਂਡ ਤੇ ਅੱਜ ਵੀ ਖੜਾ। ਉੱਦਾਂ ਜਿਹੜੇ ਉਹ ਸਮਝੌਤੇ ਆ, ਉਹ ਸਮਝੌਤੇ ਹੈ ਸ਼ੱਕੀ ਆ। ਇੱਕ ਤੇ ਦੇਖੋ, ਉਹਨਾਂ ਦੇ ਵਿੱਚ ਜਿਹੜੇ ਫਿਕਸ ਚਾਰਜਸ ਨੇ, ਉਹਨਾਂ ਤੇ ਕਾਫੀ ਬਹਿਸ ਵਸਈਆ ਹੁੰਦਾ ਕਿ ਆਖਰ ਇਹ ਫਿਕਸ ਚਾਰਜਸ ਕਿਉਂ ਮੰਨੇ ਗਏ। ਦੂਜੀ ਚੀਜ਼ ਇਹ ਆ ਕਿ ਜਦੋਂ ਉਹ ਤੈਅ ਸਮੇਂ ਤੇ ਥਰਮਲ ਚੱਲੇ ਨਹੀਂ ਸਨ ਤੇ ਉਹਨਾਂ ਦੇ ਵੱਲ 1000 ਕਰੋੜ ਦੇ ਕਰੀਬ ਜੁਰਮਾਨਾ ਬਣਦਾ ਸੀ ਜੋ ਸਰਕਾਰ ਨੇ ਲੈਣਾ ਸੀਗਾ, ਉਹ ਅਕਾਲੀ ਸਰਕਾਰ ਨੇ ਮਾਫ ਕਰ ਦਿੱਤਾ ਸੀਗਾ। ਉਹ ਕਿਸ ਨੇਮ ਕਾਇਦੇ ਤਹਿਤ, ਕਿਸ ਮੋਹ ਮੁਹੱਬਤ ਤਹਿਤ ਕੀਤਾ, ਉਹ ਅੱਜ ਤੱਕ ਕਿਸੇ ਨੇ ਪੁੱਛਿਆ ਨਹੀਂ ਹੈ। ਸੋ ਇਹ ਸਾਰੀਆਂ ਚੀਜ਼ਾਂ ਸਾਬਤ ਹੋਣੀਆਂ ਚਾਹੀਦੀਆਂ, ਬਿਲਕੁਲ ਇਹ ਸਹੀ ਗੱਲ ਆ। ਪਰ ਜਿਸ ਤਰੀਕੇ ਨਾਲ ਕਾਂਗਰਸ ਕਦੇ ਯੂ ਟਰਨ ਮਾਰ ਰਹੀ ਹੈ, ਕਦੇ ਯੂ ਟਰਨ ਮਾਰ ਰਹੀ ਹੈ ਇਸ ਮੁੱਦੇ ਤੇ, ਉਹਦੇ ਨਾਲ ਇਹਨਾਂ ਦਾ ਆਪਣਾ ਹੀ ਵਜੂਦ ਹੌਲਾ ਪੈਂਦਾ ਪਿਆ। ਸੋ ਜਾਖੜ ਸਾਹਿਬ ਦਾ ਜਿਹੜਾ ਖੱਤ ਆ, ਹੁਣ ਇਸ ਖਾਤੇ ਕੈਪਟਨ ਅਮਰਿੰਦਰ ਸਿੰਘ ਨੂੰ ਖਤੋ ਖਤਾਬਤ ਨਹੀਂ ਕਰਨੀ ਚਾਹੀਦੀ, ਬਲਕਿ ਐਕਸ਼ਨ ਕਰਨਾ ਚਾਹੀਦਾ। ਇਹਦੇ ਤੇ ਫੈਸਲਾ ਲੈਣਾ ਚਾਹੀਦਾ ਕਿ ਆਖਰ ਇਸ ਮੁੱਦੇ ਤੇ ਪੰਜਾਬ ਨੂੰ ਕਦੋਂ ਸਪਸ਼ਟ ਉੱਤਰ ਦੇਣਾ। ਇਹ ਕੀ ਉੱਤਰ ਹੋਇਆ? ਇੱਕ ਕਹਿੰਦਾ ਕਿ ਜਵਾਬ ਦੀ ਜ਼ਰੂਰਤ ਹੀ ਨਹੀਂ, ਇੱਕ ਕਹਿੰਦਾ ਜੀ ਪੜਤਾਲ ਦੀ ਜ਼ਰੂਰਤ ਹੀ ਨਹੀਂ, ਦੂਜਾ ਕਹਿੰਦਾ ਨਹੀਂ ਜੀ ਹਿਸਾਬ ਦੀ ਵੀ ਜ਼ਰੂਰਤ ਹੈ, ਕਿਤਾਬ ਦੀ ਵੀ ਜ਼ਰੂਰਤ ਹੈ, ਜਵਾਬ ਦੀ ਵੀ ਜ਼ਰੂਰਤ ਹੈ, ਔਰ ਪੜਤਾਲ ਦੀ ਵੀ ਜ਼ਰੂਰਤ ਹੈ। ਯਾਨੀ ਟੀਮ ਦੇ ਵਿੱਚ ਕੋਈ ਤਾਲਮੇਲ ਨਹੀਂ ਹੈ। ਤਾਂ ਜਦੋਂ ਟੀਮ ਹੀ ਬੇਤਾਲੀ ਹੈ ਤਾਂ ਫਿਰ ਪੰਜਾਬ ਕਿਵੇਂ ਤਾਲਬੱਧ ਹੋ ਜਾਊਗਾ, ਕਿਵੇਂ ਸੁਰਬੱਧ ਹੋ ਜਾਊਗਾ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ, ਨਿੱਘੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।